ਭਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਜਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਜਿਹੜੇ ਟਾਇਰ ਬਹੁਤ ਹੀ ਵਾਜਿਬ ਦਾਮਾਂ 'ਤੇ ਖਰੀਦ ਸਕਦੇ ਹੋ। ਟਰੱਕ ਵਾਸ਼ ਵੀ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਵੀ ਕਰਦੇ ਨੇ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਤੁਸੀਂ ਨਿੰਮਾ ਸਹੋਤਾ ਹੁਣਾਂ ਨੂੰ। ਇਹਨਾਂ ਦਾ ਨੰਬਰ 209-277-1013 2092771013। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਜਾਂ 408-272-5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਲਾਲੂ ਪ੍ਰਸ਼ਾਦ ਨੂੰ 5 ਸਾਲ ਦੀ ਹੋਰ ਕੈਦ ਹੋਈ ਅਤੇ ਜਗਨਨਾਥ ਵੀ ਮਿਸ਼ਰ ਵੀ ਜਿਹੜਾ ਵਿੱਚ ਹੀ ਰਗੜਿਆ ਗਿਆ। ਹਾਂ, ਜਗਨਨਾਥ ਮਿਸ਼ਰ ਪਹਿਲਾਂ ਇੱਕ ਕੇਸ ਦੇ ਵਿੱਚੋਂ ਨਿਕਲ ਗਿਆ ਸੀਗਾ ਤੇ ਖੁਸ਼ੀ 'ਚ ਮਿਸ਼ਰੀ ਵੀ ਖਾਂਦਾ ਹੋਊਗਾ ਕਿ ਹੁਣ ਮੇਰੀ ਜਾਨ ਛੁੱਟ ਗਈ ਆ ਜੀ, ਕਿਉਂਕਿ ਇਹ ਕੇਸ ਇੱਕ ਨਹੀਂ ਹੈ, ਇਹ ਕੇਸ ਕਾਫੀ ਨੇ। ਜਿੱਦਾਂ ਮੇਰੇ ਖਿਆਲ ਦੇ ਨਾਲ 1.5 ਦਰਜਨ ਦੇ ਕਰੀਬ ਨੇ ਕੇਸ, 18-19 ਕੇਸ ਆ। ਔਰ ਇਹਨਾਂ ਕੇਸਾਂ ਦਾ ਪਿਛੋਕੜ ਬਹੁਤੇ ਲੋਕ ਜਾਣਦੇ ਹੋਣੇ ਆ, ਸ਼ਾਇਦ ਜਿਨ੍ਹਾਂ ਦਾ ਜਨਮ ਜਿਹੜਾ 93-94 ਤੋਂ ਬਾਅਦ ਹੋਇਆ ਹੋਊਗਾ ਉਹਨਾਂ ਨੂੰ ਭਾਵੇਂ ਨਾ ਪਤਾ ਹੋਵੇ ਕਿ ਇਹ ਲਾਲੂ ਪ੍ਰਸਾਦ ਯਾਦਵ ਦੇ ਦੌਰ ਦਾ ਬੜਾ ਮਸ਼ਹੂਰ ਇੱਕ ਸਕੈਮ ਸੀਗਾ, ਜਿਹਦੇ ਚੋਂ ਪੈਸੇ ਕਢਾਏ ਗਏ ਵੱਖ-ਵੱਖ ਖਜ਼ਾਨਾ ਦਫ਼ਤਰਾਂ ਚੋਂ। ਜਿੱਦਾਂ ਆਪਣੇ ਜ਼ਿਲ੍ਹੇ ਪੱਧਰ ਤੇ ਖਜ਼ਾਨਾ ਦਫ਼ਤਰ ਹੁੰਦੇ ਆ ਨਾ, ਤਾਂ ਓਦਾਂ ਪੈਸੇ ਕਢਾਏ ਗਏ ਸੀਗੇ। ਪਰ ਉਹ ਕਢਾਏ ਗਏ, ਮੁੜ ਕੇ ਉਹ ਪੈਸੇ ਕਿਸੇ ਲੇਖੇ ਨਹੀਂ ਲਾਏ ਗਏ ਸਵਾ ਤਿਜੋਰੀਆਂ 'ਚ ਰੱਖਣ ਤੋਂ। ਤਾਂ ਇਹ ਇਸ ਤਰ੍ਹਾਂ ਘਪਲਾ ਸੀਗਾ ਜਿਹੜਾ ਕੈਗ ਨੇ ਸਾਹਮਣੇ ਲਿਆਂਦਾ ਸੀ। ਦੇਖੋ ਸਾਡੇ ਇੱਥੇ ਜਿੰਨੇ ਕੁ ਵਾਚ ਡੌਗ ਆ, 4 ਕੁ ਦੱਸਦੇ ਆ ਕਿ ਵਾਚ ਡੌਗ ਆ, ਉਹਨਾਂ ਦੇ ਵਿੱਚ 2-3 ਸੁੱਤੇ ਤੁਰੇ ਫਿਰਦੇ ਅੱਜ ਕੱਲ੍ਹ। ਪਰ ਉਹਨਾਂ ਦੇ ਵਿੱਚੋਂ ਇੱਕ ਅਸੀਂ ਦੇਖ ਸਕਦੇ ਹਾਂ ਕਿ ਉਹ ਜਾਗਦਾ ਰਹਿੰਦਾ ਹੈ। ਪਰ ਕਈ ਮੌਕਿਆਂ ਤੇ ਠੀਕ ਆ, ਉਹਦੇ ਤੇ ਵੀ ਸਵਾਲ ਖੜੇ ਹੋ ਜਾਂਦੇ। ਯਾਨੀ ਇੱਕ ਕੈਗ ਹੈ ਵਾਚ ਡੌਗਸ ਦੇ ਵਿੱਚੋਂ, ਜਿਹੜਾ ਕਿ ਬਹੁਤ ਮੌਕਿਆਂ ਤੇ ਆਪਣੇ ਆਪ ਨੂੰ ਸਾਬਤ ਕਰਦਾ ਹੈ ਕਿ ਉਹ ਵਾਕਿਆ ਹੀ ਇੱਕ ਆਜ਼ਾਦ ਬੋਡੀ ਹੈ, ਵਾਕਿਆ ਹੀ ਨਿਰਪੱਖ ਬੋਡੀ ਹੈ। ਤਾਂ ਇਹ ਘੁਟਾਲਾ ਜਿਹੜਾ ਕੱਢਿਆ ਸੀ ਕੈਗ ਨੇ ਕੱਢਿਆ। ਲਾਈਨ ਦੇ ਵਿੱਚ ਪ੍ਰੋਬਲਮ ਆਈ ਆ ਅਤੇ ਆਪਾਂ ਜਿਹੜੀ ਆਪਣੀ ਗੱਲਬਾਤ ਤੇ ਜਿਹੜੀ ਇੱਦਾਂ ਹੀ ਜਾਰੀ ਰੱਖਾਂਗੇ। ਇਸ ਤੋਂ ਉੱਤੇ ਇੱਦਾਂ ਜੁੜੇ ਰਹੋ। ਥੋੜ੍ਹੀ ਪ੍ਰੋਬਲਮ ਚੱਲ ਰਹੀ ਹੈ, ਤਕਨੀਕੀ ਪ੍ਰੋਬਲਮ, ਆਪਾਂ ਉਸ ਨੂੰ ਹੁਣੇ ਹੱਲ ਕਰਦੇ ਹਾਂ। ਜੀ ਮਿੰਟੂ ਜੀ। ਜੀ, ਤਾਂ ਮੈਂ ਗੱਲ ਕਰਦਾ ਪਿਆ ਸਾਂ, ਕੈਗ ਨੇ ਹੀ ਇਹ ਘੁਟਾਲਾ ਕੱਢਿਆ ਸੀਗਾ ਜਿਹੜਾ 950 ਕਰੋੜ ਰੁਪਈਆ ਦਾ ਸੀਗਾ ਉਸ ਸਮੇਂ ਜੀ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਦੇਖੋ, ਜਿਹੜਾ ਕੇਸ ਅੱਜ ਲਾਲੂ ਪ੍ਰਸਾਦ ਯਾਦਵ ਨੂੰ ਕੈਦ ਕਰਾ ਰਿਹਾ, ਕੈਦ ਕਰਾ ਰਿਹਾ, ਇੱਕ ਮਾਮਲੇ 'ਚ ਨਹੀਂ 3 ਮਾਮਲਿਆਂ 'ਚ ਹੈਟ੍ਰਿਕ ਮਾਰ ਚੁੱਕਾ ਲਾਲੂ ਪ੍ਰਸਾਦ ਯਾਦਵ। 2 ਮਾਮਲਿਆਂ 'ਚ ਤੈਨੂੰ ਮਹੀਨੇ ਦੇ ਅੰਦਰ ਅੰਦਰ ਹੀ ਕੈਦ ਹੋ ਗਈ ਆ। ਇੱਕ ਕੈਦ ਇਹਨੂੰ ਪਹਿਲਾਂ ਬੋਲੀ ਆ। ਸੋ ਸਾਰੇ ਜਿਹੜੇ ਇਹ ਕੈਦ ਬੋਲਦੇ ਪਏ ਆ ਕੇਸ, ਸਾਰੇ ਕੇਸ ਜਿੰਨੇ ਵੀ ਹੈ ਉਹ ਇਹਨਾਂ ਦੇ ਇੱਕ ਐਸੇ ਬੰਦੇ ਦੇ ਕੀਤੇ ਕਰਾਏ ਆ ਜਿਹੜਾ ਅੱਜ ਇਹਨਾਂ ਦੇ ਪਾਰਟੀ ਦਾ ਬਹੁਤ ਵੱਡਾ ਅਹੁਦੇਦਾਰ ਆ, ਪਰ ਕਿਸੇ ਸਮੇਂ ਉਹ ਆਪੋਜੀਸ਼ਨ 'ਚ ਹੋਇਆ ਕਰਦਾ ਸੀਗਾ। ਔਰ ਉਹਦੀ ਪਟੀਸ਼ਨ ਪਾਈ ਤੋਂ ਬਾਅਦ ਹੀ ਇਹ ਜਿਹੜੀ ਇਨਵੈਸਟੀਗੇਸ਼ਨ ਸੀਗੀ ਉਹ CBI ਕੋਲ ਗਈ। ਮਤਲਬ ਕਿ ਜਿਹੜਾ ਬੰਦਾ ਲਾਲੂ ਪ੍ਰਸਾਦ ਯਾਦਵ ਨੂੰ ਜੇਲ੍ਹ ਤੱਕ ਲੈ ਗਿਆ ਉਹ ਇਹਨਾਂ ਦੀ ਪਾਰਟੀ ਦੇ ਵਿੱਚ ਬਹੁਤ ਵੱਡਾ ਅਹੁਦੇਦਾਰ। ਉਹਦਾ ਨਾਂ ਹੈ ਸ਼ਿਵਾਨੰਦ ਤਿਵਾੜੀ। ਸ਼ਿਵਾਨੰਦ ਤਿਵਾੜੀ ਕਿਸੇ ਸਮੇਂ ਇਹਨਾਂ ਦੀ ਆਪੋਜੀਸ਼ਨ ਸੀਗਾ, ਬਾਅਦ 'ਚ
ਸਮਾਂ ਬਦਲਿਆ, ਉਹ ਇੱਧਰ ਆ ਗਿਆ। ਪਰ ਲਾਲੂ ਪ੍ਰਸਾਦ ਯਾਦਵ ਨੂੰ ਜੋ ਅੱਜ ਜੇਲ੍ਹ ਦਾ ਖਾਣਾ ਖਾਣਾ ਪੈ ਰਿਹਾ, ਉਹਦੇ 'ਚ ਉਸ ਬੰਦੇ ਦਾ ਬਹੁਤ ਹੱਥ ਸੀ, ਕਿਉਂਕਿ PIL ਉਹਨੇ ਦਾਖਲ ਕੀਤੀ ਸੀ ਜਦੋਂ ਕੈਗ ਦੀ ਰਿਪੋਰਟ ਆਈ ਸੀ। ਕਿਉਂਕਿ ਕੈਗ ਸਿੱਧੇ ਤੌਰ ਤੇ ਮਾਮਲਾ ਨਹੀਂ ਦਰਜ ਕਰਦੀ ਕਿਸੇ ਤੇ, ਉਹ ਰਿਪੋਰਟ ਫਾਈਲ ਕਰਦੀ ਜੋ ਸੰਸਦ 'ਚ ਰੱਖੀ ਜਾਂਦੀ ਹੈ। ਤਾਂ ਉਸ ਰਿਪੋਰਟ ਦੇ ਆਧਾਰ ਤੇ ਉਹਨੇ ਇਹ ਮਾਮਲਾ ਅਦਾਲਤ 'ਚ ਖੜਿਆ ਸੀ, ਜਿੱਥੋਂ ਅੱਜ ਲਾਲੂ ਪ੍ਰਸਾਦ ਯਾਦਵ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਸਜ਼ਾਦਾਰ ਸਜ਼ਾ। ਪਰ ਇਹਦੇ ਵਿੱਚ ਹੁਣ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਸਜ਼ਾਵਾਂ ਜੱਜਮੈਂਟ ਦੇ ਵਿੱਚ ਕਰੰਟ ਲਿਖੀਆਂ ਗਈਆਂ, ਕਰੰਟ ਤੋਂ ਭਾਵ ਹੁੰਦਾ ਕਿ ਇਕੱਠੀਆਂ ਚੱਲਣਗੀਆਂ ਸਾਰੀਆਂ, ਜਾਂ ਫਿਰ ਇਹ ਅਲੱਗ-ਅਲੱਗ ਚੱਲਣਗੀਆਂ। ਜੇ ਅਲੱਗ-ਅਲੱਗ ਚੱਲਣਗੀਆਂ ਤਾਂ ਇੱਥੇ ਲਾਲੂ ਪ੍ਰਸਾਦ ਯਾਦਵ ਨੂੰ ਥੋੜੀ ਜਿਹੀ ਸਮੱਸਿਆ ਹੋਊਗੀ। ਮੇਰੇ ਖਿਆਲ ਦੇ ਨਾਲ ਅੱਗੇ ਜਾ ਕੇ ਉਹ ਸਮੱਸਿਆ ਹੱਲ ਹੋ ਜਾਏਗੀ। ਇਹ ਲੋਅਰ ਕੋਰਟ ਦੇ ਫੈਸਲੇ ਨੂੰ ਜਦੋਂ ਹਾਈ ਕੋਰਟ 'ਚ ਚੈਲੰਜ ਕਰੂਗਾ ਤਾਂ ਉੱਥੇ ਇੱਕ ਵੱਖਰਾ ਕੇਸ ਇਸ ਗੱਲ ਨੂੰ ਲੈ ਕੇ ਲੜਿਆ ਜਾਊਗਾ ਕਿ ਇਹ ਸਜ਼ਾਵਾਂ ਇਕੱਠੀਆਂ ਕੀਤੀਆਂ ਜਾਣ ਜਾਂ ਇਹ ਸਜ਼ਾਵਾਂ ਅਲੱਗ-ਅਲੱਗ ਰੱਖੀਆਂ ਜਾਣ। ਤਾਂ ਬਹੁਤ ਹੱਦ ਤੱਕ ਇਹ ਸਜ਼ਾਵਾਂ ਉਤਲੀ ਕੋਰਟ ਦੇ ਵਿੱਚ, ਅਪਰ ਕੋਰਟ 'ਚ ਜਾ ਕੇ ਕਰੰਟ ਹੋ ਜਾਂਦੀਆਂ, ਕਰੰਟ ਤੋਂ ਭਾਵ ਇਕੱਠੀਆਂ ਹੋ ਜਾਂਦੀਆਂ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰਦੇ, ਭਾਰਤ ਵਿੱਚ ਕਹਿੰਦੇ ਇਸ ਸਾਲ ਵਧੇਗੀ ਬੇਰੁਜ਼ਗਾਰੀ, ਕੌਮਾਂਤਰੀ ਕਿਰਤ ਸੰਘ ਦੀ ਭਵਿੱਖਬਾਣੀ। ਦੇਖੋ, ਜਿਹੜਾ ਕੌਮਾਂਤਰੀ ਕਿਰਤ ਸੰਘ ਆ, ਉਹਨੇ ਜਿਹੜੀ ਇਹ ਰਿਪੋਰਟ ਪੇਸ਼ ਕੀਤੀ ਆ, ਉਹ ਰਿਪੋਰਟ ਮੈਨੂੰ ਸਟੀਕ ਲੱਗਦੀ ਆ, ਕਿਉਂਕਿ ਜਿਹੜਾ ਨੌਕਰੀਆਂ ਵਾਲਾ ਸਾਡੇ ਇੱਥੇ ਕ੍ਰਾਈਟੇਰੀਆ ਉਹ ਇਸ ਸਮੇਂ ਜਿਹੋ ਜਿਹਾ ਹੈਗਾ, ਉਹਦੇ ਮੁਤਾਬਕ ਨੌਕਰੀਆਂ ਜਿਹੜੀਆਂ ਉਹ ਨਵੀਆਂ ਨਹੀਂ ਬਣ ਰਹੀਆਂ। ਕਿਉਂਕਿ ਕ੍ਰਾਈਟੇਰੀਆ ਕੀ ਆ ਕਿ ਦੇਖੋ, ਹਰੇਕ ਨੌਕਰੀ ਲਈ ਇੱਕ ਯੋਗਤਾ ਹੈ, ਤੇ ਜਦੋਂ ਅਸੀਂ ਦੇਖਦੇ ਹਾਂ ਮਤਲਬ ਕਿ PN ਲਈ ਇੱਕ 8ਵੀਂ ਦੀ ਯੋਗਤਾ, ਤੇ ਉੱਥੇ ਆ ਕੇ PhD ਹੋਲਡਰ ਉਹ ਲਾਈਨ 'ਚ ਲੱਗਾ ਪਿਆ, ਉਹਦੀ ਵਾਰੀ ਨਹੀਂ ਆਉਂਦੀ। ਨਾ PhD ਹੋਲਡਰ ਦੀ ਵਾਰੀ ਆਉਂਦੀ ਆ, ਨਾ ਗ੍ਰੈਜੂਏਟ ਕੀਤੇ ਦੀ ਵਾਰੀ ਆਉਂਦੀ ਆ। ਵਾਰੀ ਕਿਹਦੀ ਆਉਂਦੀ ਆ? ਵਿਧਾਇਕ ਦੇ ਮੁੰਡੇ ਦੀ, ਚਪੜਾਸੀ ਦੀ ਨੌਕਰੀ ਵੀ ਉਹ ਲੈ ਲੱਗਦਾ। ਸੋ ਇੱਥੇ ਇਹ ਕ੍ਰਾਈਟੇਰੀਆ ਇਹੋ ਜਿਹਾ ਚੱਲੀ ਜਾਂਦਾ, ਯਾਨੀ ਇੱਕ ਨੌਕਰੀ ਪਿੱਛੇ 16 ਹਜ਼ਾਰ ਪਾੜਿਆਂ ਦੀ ਭੀੜ ਖੜੀ ਹੈ, ਔਰ ਉਸ ਭੀੜ ਦੇ ਵਿੱਚੋਂ ਤਕਦੀਰ ਕਿਹਦੀ ਜਿੱਤਦੀ ਹੈ? ਜਿਹੜਾ ਅੱਗੇ ਜੱਕ ਤੇ ਚੱਕ ਰੱਖਦਾ। ਹੁਣ ਦੂਜੀ ਚੀਜ਼ ਇਹ ਆ ਕਿ ਦੇਖੋ, ਨੌਕਰੀਆਂ ਦਾ ਵਾਅਦਾ ਤੇ ਇੱਥੇ ਕੀਤਾ ਗਿਆ ਸੀਗਾ, ਪਰ ਨੌਕਰੀਆਂ ਦੀ ਜਿਹੜੀ ਦਰ ਆ, ਰੁਜ਼ਗਾਰ ਦੀ ਦਰ ਆ ਜਿਹੜੀ, ਉਹ ਬਹੁਤ ਇਸ ਸਮੇਂ ਖਤਰਨਾਕ ਪੱਧਰ ਤੇ ਆ। ਖਤਰਨਾਕ ਪੱਧਰ ਤੇ ਇਸ ਕਰਕੇ ਆ ਕਿਉਂਕਿ ਇਜ਼ਾਫਾ ਹੋਣਾ ਚਾਹੀਦਾ ਸੀਗਾ ਆਬਾਦੀ ਦੇ ਹਿਸਾਬ ਨਾਲ, ਤਾਂ ਨੌਕਰੀਆਂ ਦੀ ਦਰ ਦੇ ਵਿੱਚ ਇਜ਼ਾਫਾ ਨਹੀਂ ਹੋ ਰਿਹਾ। ਕੌਮਾਂਤਰੀ ਕਿਰਤ ਸੰਘ ਨੇ ਜਿਹੜਾ ਇਹ ਹੁਣ ਕਿਆਫਾ ਲਾਇਆ, ਉਹ ਇਹ ਲਾਇਆ ਕਿ 2018 ਤੇ 19 ਚ ਜਿਹੜੀ ਬੇਰੁਜ਼ਗਾਰੀ ਦਰ ਆ ਉਹ 1 ਪੁਆਇੰਟ, ਮਤਲਬ ਕਿ 3.4 ਤੋਂ ਵੱਧ ਕੇ 3.5 ਹੋ ਜਾਏਗੀ। ਯਾਨੀ ਹਰੇਕ ਸਾਲ ਇਹ ਜਿਹੜੀ ਬੇਰੁਜ਼ਗਾਰੀ ਦਰ ਆ ਉਹ ਵੱਧਦੀ ਜਾ ਰਹੀ ਹੈ, ਜਦਕਿ ਘਟਣੀ ਚਾਹੀਦੀ ਆ। ਹਰੇਕ ਸਾਲ ਘਟਣੀ ਚਾਹੀਦੀ ਆ, ਨਹੀਂ ਤਾਂ ਬੇਰੁਜ਼ਗਾਰ ਲੋਕ ਜਿਹੜੇ 71 ਹੁੰਦੇ ਜਾਣਗੇ ਔਰ ਇੱਕ ਦਿਨ ਇੱਕ ਤਰ੍ਹਾਂ ਨਾਲ ਟਾਈਮ ਬੰਬ ਦਾ ਰੂਪ ਅਖਤਿਆਰ ਕਰ ਲੈਣਗੇ। ਸੋ ਇਹ ਹੁਣ ਸਾਡੇ ਇੱਥੋਂ ਦੇ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਬਾਹਰਲੇ ਮੁਲਕ ਵਾਲਿਆਂ ਨੂੰ ਤਾਂ ਕਹੀ ਜਾਂਦਾ ਕਿ ਇਨਵੈਸਟ ਲੈ ਕੇ ਆਓ, ਪਰ ਜਿਹੜੀ ਆ ਫੌਜ ਤੁਰੀ ਫਿਰਦੀ ਆ, ਇਹਨੂੰ ਕਿਹੜੇ ਲੇਖੇ ਲਾਉਣਾ, ਇਹਨੂੰ ਕਿਹੜੇ ਬਿੱਲੇ ਲਾਉਣਾ, ਉਹਦੇ ਬਾਰੇ ਕੋਈ ਯੋਜਨਾ ਨਹੀਂ ਹੈ। ਔਰ ਇਹ ਇੱਕ ਬਹੁਤ ਖਤਰਨਾਕ ਸੰਕੇਤ ਆ, ਕਿਉਂਕਿ ਦੇਖੋ 2012 ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦਰ ਸੀਗੀ ਉਹ 3.6 ਤੋਂ ਘਟ ਕੇ 3.4 ਤੇ ਆ ਗਈ ਸੀ। ਮਤਲਬ ਕਿ ਅੱਜ ਤੋਂ 6 ਸਾਲ ਪਹਿਲਾਂ ਉਹ 3.4 ਸੀਗੀ, ਜਿਹੜੀ ਹੁਣ ਵੱਧ ਰਹੀ ਆ, ਜਿਹੜੀ ਘਟਣੀ ਚਾਹੀਦੀ ਸੀਗੀ। ਸਮਾਂ ਪਾ ਕੇ ਜਿਹੜੀ ਘਟਣੀ ਚਾਹੀਦੀ ਸੀ। ਇਹਦਾ ਮਤਲਬ ਹੈ ਕਿ ਸਰਕਾਰ ਇਸ ਮੁਹਾਜ਼ ਤੇ ਵੀ ਫੇਲ ਸਾਬਤ ਹੋ ਰਹੀ ਆ। ਤੇ ਇੱਕ ਕਿਆਫਾ ਹੋਰ ਨਰਿੰਦਰ ਮੋਦੀ ਸਰਕਾਰ ਦੇ ਉਲਟਿਆ, ਪਰ ਮੋਦੀ ਸਰਕਾਰ ਦੀ ਜਿਹੜੀ ਸੋਚਣ ਵਾਲੀ ਸਮਰੱਥਾ ਨਾ, ਉਹ ਇੱਕ ਵੱਖਰੇ ਭਾਂਤ ਦੀ ਹੈ, ਵੱਖਰੇ ਰੰਗ ਢੰਗ ਦੀ ਆ। ਉਹਨੂੰ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ, ਵੈਸੇ ਉਹ ਇੰਟਰਵਿਊ ਘੱਟ ਤੇ ਉਹ ਇੱਕ ਫਿਕਸ ਮੈਚ ਜਿਹਾ ਜ਼ਿਆਦਾ ਸੀਗਾ, ਕਿਉਂਕਿ ਪੱਤਰਕਾਰ ਉਡੀਕਦੇ ਪਏ ਆ ਕਿ ਕਿਤੇ ਭਾਗਾਂ ਵਾਲਾ ਪ੍ਰਧਾਨ ਮੰਤਰੀ ਸਾਨੂੰ ਇੱਕ ਇੰਟਰਵਿਊ ਦੇਵੇ, ਖੁੱਲੇ ਰੂਪ ਦੇ ਵਿੱਚ ਪੱਤਰਕਾਰਾਂ ਦੇ ਮੁਖਾਤਬ ਹੋਵੇ। ਪਰ ਉਹਨੇ, ਮੈਨੂੰ ਲੱਗਦਾ ਕਿ ਇੱਕ ਰਿਕਾਰਡ ਹੀ ਕਾਇਮ ਕਰ ਦੇਣਾ ਕਿ ਆਪਣੇ ਪੂਰੇ ਟਰਮ ਦੇ ਵਿੱਚ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਖੁੱਲੀ। ਤਾਂ ਉਹ ਜਿਹੜੀ ਇੰਟਰਵਿਊ ਕੀਤੀ ਫਿਕਸ ਨਹੀਂ ਕੀਤੀ ਆ, ਉਹ ਇੰਟਰਵਿਊ ਘੱਟ ਲੱਗਦੀ ਹੈ। ਤੇ ਏਦਾਂ ਜਿੱਦਾਂ ਇਨਕੁਆਇਰੀ ਤੇ ਜਾ ਕੇ ਉਹ ਕੋਈ ਰਿਸੈਪਸ਼ਨ ਤੇ ਪੁੱਛਦਾ ਨਾ ਕਿ ਆਹ ਫਲਾਈਟ ਕਿੰਨੇ ਵਜੇ ਜਾਣੀ, ਆ ਕਿੰਨੇ ਵਜੇ ਜਾਣੀ, ਏਦਾਂ ਦਾ ਉੱਥੇ ਜਾ ਕੇ ਉਹ ਐਂਕਰ ਆਪਣਾ ਰੋਲ ਅਦਾ ਕਰਦੇ ਪਏ ਸੀਗੇ। ਤੇ ਉਹਦੇ ਚ ਪੁੱਛ ਲਿਆ ਉਹਨਾਂ ਨੇ ਕਿ ਜੀ ਤੁਸੀਂ ਕਹਿੰਦੇ ਸੀ ਕਿ ਇੰਨੇ ਰੁਜ਼ਗਾਰ ਪੈਦਾ ਕਰਾਂਗੇ, ਤੇ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਕਲਾਕਾਰ ਆਦਮੀ ਆ,
ਉਹਨੇ ਆਪਣੀ ਕਲਾ ਦਾ, ਆਪਣੇ ਫਨ ਦਾ ਜ਼ੋਹਰ ਦਿਖਾਇਆ। ਉਹ ਕਹਿੰਦਾ ਜੀ ਕਿ ਦੇਖੋ ਤੁਹਾਡੇ ਸਟੂਡੀਓ ਦੇ ਸਾਹਮਣੇ ਜਿਹੜਾ ਕੋਈ ਪਕੌੜੇ ਤਲਦਾ ਜੀ, ਕੀ ਉਹ ਰੁਜ਼ਗਾਰ ਨਹੀਂ ਹੈ? ਉਹਦਾ ਪੈਮਾਨਾ ਦੇਖੋ ਪ੍ਰਧਾਨ ਮੰਤਰੀ ਦਾ। ਮਤਲਬ ਕਿ ਕਹਿਣ ਦਾ ਉਹ ਆ ਕਿ ਦੇਖੋ ਜੇ ਅਸੀਂ ਨੌਕਰੀਆਂ ਨਹੀਂ ਦਿੱਤੀਆਂ, ਕੰਮ ਤੇ ਲੋਕ ਕਰਦੇ ਹੀ ਪਏ ਆ ਨਾ, ਚਾਹੇ ਕੋਈ ਪਕੌੜੇ ਵੇਚੀ ਜਾਂਦਾ, ਚਾਹੇ ਕੋਈ ਭੀਖ ਮੰਗੀ ਜਾਂਦਾ। ਕੱਲ ਨੂੰ ਇਸ ਪੈਮਾਨੇ ਦੇ ਤਹਿਤ ਤਾਂ ਚੋਰ ਵੀ ਕਹਿ ਸਕਦੇ ਕਿ ਅਸੀਂ ਬੇਰੁਜ਼ਗਾਰ ਨਹੀਂ ਆ। ਜਿਹੜੇ ਪੁਲਾਂ ਤੋਂ ਗਲਾਰਨਾ ਵੱਢ ਕੇ ਲੈ ਜਾਂਦੇ ਆ ਉਹ ਵੀ ਕਹਿ ਸਕਦੇ ਆ ਕਿ ਅਸੀਂ ਬੇਰੁਜ਼ਗਾਰ ਨਹੀਂ ਆ। ਸੋ ਇਹ ਪ੍ਰਧਾਨ ਮੰਤਰੀ ਦਾ ਸਾਡੇ ਦਾ ਪੈਮਾਨਾ। ਉਹ ਜਸਪਾਲ ਭੱਟੀ ਨੇ ਆਖਿਆ ਸੀ ਨਾ ਇੱਕ ਵਾਰੀ, ਉਹਨੂੰ ਪੁੱਛਿਆ ਕਿਸੇ ਨੇ ਕਿ ਤੇਲ ਮਹਿੰਗਾ ਹੋ ਗਿਆ ਤੇ ਅਸੀਂ ਧਰਨਾ ਲਾਉਣ ਚੱਲੇ ਆ, ਆਪ ਤੇ ਚੱਲੇਗਾ ਸਾਡੇ ਨਾਲ? ਸੋ ਕਹਿੰਦਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਹਿੰਦਾ ਮੈਂ ਪਹਿਲਾਂ ਵੀ 50 ਦਾ ਪਾਉਂਦਾ ਸੀ, ਹੁਣ ਵੀ 50 ਦਾ ਪਾਉਣਾ। ਤਾਂ ਇਹਨਾਂ ਨੇ ਜਦੋਂ ਨੌਕਰੀਆਂ ਦੇਣੀਆਂ ਹੀ ਨਹੀਂ, ਬੇਰੁਜ਼ਗਾਰੀ ਦਰ ਜਿੰਨੀ ਮਰਜ਼ੀ ਵੱਧ ਜਾਵੇ, ਚਾਹੇ ਉਹ 3-5 ਹੋ ਜਾਵੇ, 5-3 ਹੋ ਜਾਵੇ, ਇਹਨਾਂ ਨੇ ਜਦੋਂ ਦੇਣੀਆਂ ਹੀ ਨਹੀਂ, ਗੱਲ ਖਤਮ ਹੈ। ਜੀ ਜੀ ਜੀ। ਅਤੇ ਮਿੰਟੂ ਜੀ, ਇੱਥੇ ਵਰਲਡ ਇਕਨੋਮਿਕ ਫੋਰਮ ਚੱਲਦੀ ਪਈ ਹੈ ਸਵਿਟਜ਼ਰਲੈਂਡ ਦੇ ਸ਼ਹਿਰ ਡੇਵਸ ਦੇ ਵਿੱਚ, ਤੇ ਉੱਥੇ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਕਾਫੀ ਨਮੋਸ਼ ਕੀਤਾ ਪੂਰੇ ਭਾਰਤ ਨੂੰ। ਦੇਖੋ ਉਹ ਤੇ ਵਾਕਈ ਨਮੋਸ਼ ਕਰ ਗਈ ਆ। ਸਾਡਾ ਪ੍ਰਧਾਨ ਮੰਤਰੀ ਉੱਥੇ ਵਿਚਾਰਾ ਸਾਰਾ ਢਿੱਲ ਲਾ ਕੇ ਭਾਰਤ ਦਾ ਗੁਣਗਾਨ ਕਰਕੇ ਆਇਆ, ਇੱਥੋਂ ਤੱਕ ਕਿ ਉਹ ਆਪਣੀਆਂ ਕਈਆਂ ਗੱਲਾਂ ਦਾ ਵੀ ਵਿਰੋਧਾਭਾਸ ਦਿੱਤਾ ਆਇਆ। ਇੱਥੇ ਕਹਿੰਦਾ ਸੀਗਾ ਕਿ ਦੇਖੋ ਸਾਡੇ ਸਰੀਰਾਂ ਦੀ ਜਿਹੜੀ ਠੰਡ ਸਹਿਣ ਦੀ ਸਮਰੱਥਾ ਉਹ ਘਟਦੀ ਜਾਂਦੀ ਆ ਕਲਾਈਮੇਟ ਚੇਂਜ ਵਗੈਰਾ ਕੁਛ ਨਹੀਂ ਹੁੰਦਾ। ਉਹਨੇ ਇਹ ਗੱਲ ਕਹੀ ਸੀ। ਤੇ ਉੱਥੇ ਜਾ ਕੇ ਕਹਿੰਦਾ ਜੀ ਇਸ ਸਮੇਂ ਸੰਸਾਰ ਦੇ ਵਿੱਚ ਸਮੱਸਿਆਵਾਂ ਹੀ 3 ਆ। ਇੱਕ ਜਲਵਾਯੂ ਪਰਿਵਰਤਨ, ਕਲਾਈਮੇਟ ਚੇਂਜ, ਦੂਸਰਾ ਅੱਤਵਾਦ, ਤੀਸਰਾ ਆ ਜਿਹੜਾ ਟਰੰਪ ਸਾਹਿਬ ਨੀਤੀ ਲੈ ਕੇ ਚੱਲਦਾ ਕਿ ਅਸੀਂ ਆਪਣੀ ਪੂੰਜੀ ਤੇ ਕੋਈ ਬਾਹਰਲਾ ਬੰਦਾ ਜਿਹੜਾ ਉਹ ਇੱਥੇ ਆ ਕੇ ਉਹ ਨਿਵੇਸ਼ਕ ਨਹੀਂ ਬਣ ਦੇਣਾ, ਉਹ ਇੱਥੇ ਆ ਕੇ ਕੰਮ ਕਾਰ ਨਹੀਂ ਕਰ ਸਕਦਾ। ਮਤਲਬ ਕਿ ਸੰਰਕਸ਼ਣ ਦੇਣਾ, ਅਸੀਂ ਆਪਣੀ ਪੂੰਜੀ ਨੂੰ ਅਸੀਂ ਰਸਤਾ ਨਹੀਂ ਦੇਣਾ ਕਿਸੇ ਨੂੰ ਕਿ ਉਹ ਆ ਕੇ ਇਸ ਆਰਥਿਕਤਾ ਦੇ ਵਿੱਚ ਰੁਜ਼ਗਾਰ ਹਾਸਲ ਕਰ ਸਕੇ ਜਾਂ ਕੰਮ ਹਾਸਲ ਕਰ ਸਕੇ। ਤਾਂ ਪ੍ਰਧਾਨ ਮੰਤਰੀ ਉੱਥੇ ਆਪਣੀ ਕਹੀ ਗੱਲ ਨੂੰ ਕੱਟਦਾ ਪਿਆ। ਔਰ ਇੰਨਾ ਜ਼ੋਰਦਾਰ, ਇੰਨਾ ਜੋਸ਼ੀਲਾ ਭਾਸ਼ਣ ਸੀ ਉਹਦਾ ਕਿ ਉਹ ਜਲਵਾਯੂ ਨੂੰ ਇੱਥੇ ਤੇ ਰੱਦ ਕਰਦਾ ਕਿ ਪਰਿਵਰਤਿਤ ਹੁੰਦੀ ਨਹੀਂ। ਉੱਥੇ ਜਾ ਕੇ ਕਹਿੰਦਾ ਕਿ ਸੰਸਾਰ ਦੇ ਵਿੱਚ ਜਿਹੜੀਆਂ ਮੋਹਰਲੀਆਂ 3 ਸਮੱਸਿਆਵਾਂ, ਉਹਨਾਂ ਦੇ ਵਿੱਚੋਂ ਸਭ ਤੋਂ ਮੋਹਰਲੀ ਸਮੱਸਿਆ ਜਿਹੜੀ ਜਲਵਾਯੂ ਪਰਿਵਰਤਨ ਹੈ। ਪਰ ਦੇਖੋ ਇਹ ਪ੍ਰਧਾਨ ਮੰਤਰੀ ਦਾ ਉੱਥੇ ਹੱਕ ਵੀ ਬਣਦਾ ਸੀਗਾ ਜਾ ਕੇ ਪ੍ਰੈਜੈਂਟੇਸ਼ਨ ਏਦਾਂ ਦੀ ਦਿੰਦਾ ਕਿ ਲੋਕ ਵਾਕਿਆ ਖਿੱਚੇ ਚੱਲਦੇ। ਵੈਸੇ ਵੀ ਪ੍ਰਧਾਨ ਮੰਤਰੀ ਵਾਲੇ ਲੋਕ ਖਿੱਚੇ ਚੱਲਦੇ ਆ। ਪਰ ਜਿਹੜੀਆਂ ਵੀ ਗੱਲਾਂ ਕਹਿਣੀਆਂ ਬਣਦੀਆਂ ਸੀ, ਚਲੋ ਕਿਉਂਕਿ FDI ਖੋਲੀ ਇਹਨਾਂ ਨੇ, ਉਮੀਦ ਆ ਕਿ ਬਾਹਰੋਂ ਪੈਸਾ ਆਊਗਾ। ਇਹ ਗੱਲ ਵੱਖਰੀ ਆ ਕਿ ਜਿਹੜੀ FDI ਇੰਡੈਕਸ ਆ ਉਹਦੇ ਵਿੱਚ ਵੀ ਭਾਰਤ ਇਸ ਸਮੇਂ ਟੌਪ ਦੇ 5 ਦੇਸ਼ਾਂ 'ਚ ਨਹੀਂ ਹੈ। ਔਰ FDI ਕਿਉਂਕਿ ਹਰੇਕ ਸਾਲ ਘਟਦੀ ਜਾ ਰਹੀ ਹੈ, ਹਰੇਕ ਮੁਲਕ ਇਹ ਕੋਸ਼ਿਸ਼ ਕਰਦਾ ਪਿਆ ਕਿ ਉਹਦੀ FDI ਵਧੇ, ਫੋਰਨ ਡਾਇਰੈਕਟ ਇਨਵੈਸਟਮੈਂਟ ਵਧੇ, ਤਾਂ ਉਹਦੇ 'ਚ ਕਟੌਤੀ ਆਉਂਦੀ ਪਈ ਆ। ਤਾਂ ਇੱਕ ਮੁਕਾਬਲੇਬਾਜ਼ੀ ਹੈ ਸੰਸਾਰ ਪੱਧਰ ਦੀ। ਤਾਂ ਉਹਦੇ ਵਿੱਚ ਵੀ ਭਾਰਤ ਜੇ ਕਿਤੇ ਖੜਨਾ ਚਾਹੁੰਦਾ ਤਾਂ ਫਿਰ ਉਹਨੂੰ ਘੱਟੋ ਘੱਟ ਟੌਪ 5 ਦੇ ਵਿੱਚ ਆਉਣਾ ਪਏਗਾ। ਚਾਈਨਾ, ਜਰਮਨ, ਇੰਗਲੈਂਡ, USA ਇਹਨਾਂ ਮੁਲਕਾਂ ਦੇ ਬਰਾਬਰ ਖੜਨਾ ਪਊਗਾ। ਇਹ ਇੱਕ ਨੁਕਤਾ। ਦੂਸਰਾ ਇਹ ਆ ਕਿ ਦੇਖੋ ਉੱਥੇ ਏਡੀਆਂ ਟਾਰਾਂ ਮਾਰ ਕੇ ਆਇਆ ਸਾਡਾ ਪ੍ਰਧਾਨ ਮੰਤਰੀ ਕਿ ਦੇਖੋ ਆ ਜਿਹੜਾ ਸਾਡਾ ਮੁਲਕ ਆ ਨਿਵੇਸ਼ ਲਈ ਇੱਕ ਆਦਰਸ਼ ਮੁਲਕ ਹੈ, ਇਹ ਹੈ ਉਹ ਹੈ ਜੋ ਹੈ। ਪਰ ਉੱਥੇ ਉਸੇ ਮੰਚ ਤੇ ਜਿਹੜੀ ਇਹ ਰਿਪੋਰਟ ਪੇਸ਼ ਹੋਈ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ, ਉਹ ਸ਼ਰਮਸਾਰ ਕਰਨ ਵਾਲੀ ਹੈ। ਦੇਖੋ ਉਹਨਾਂ ਨੇ 180 ਦੇਸ਼ਾਂ ਦੀ ਰਿਪੋਰਟ ਚੁੱਕੀ ਆ এনवायरमेंट ਨੂੰ ਲੈ ਕੇ ਜੀ। ਹੁਣ ਦੇਖੋ ਜੇ ਕੋਈ ਉਦਯੋਗ ਲੱਗਦਾ ਹੈ ਤਾਂ এনवायरमेंट ਦਾ ਵੀ ਬਹੁਤ ਵੱਡਾ ਰੋਲ ਅਦਾ ਹੁੰਦਾ ਨਾ, ਖਾਸ ਤੌਰ ਤੇ ਜਦੋਂ ਕੋਈ ਕਿਸੇ ਮੁਲਕ 'ਚ ਜਾਂਦਾ ਵਪਾਰੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਤਾਂ ਕਾਊਂਟ ਕਰਦਾ। ਤਾਂ ਇੱਥੇ 180 ਦੇਸ਼ਾਂ ਲਈ ਜਿਹੜੀ ਰਿਪੋਰਟ ਆ ਉਹਦੇ 'ਚ ਸੁੱਖ ਨਾਲ ਸਾਡਾ 177ਵਾਂ ਦਰਜਾ ਹੈ। ਮਤਲਬ ਕਿ 2 ਕੁ ਅਸੀਂ ਹੋਰ ਛਾਲਾਂ ਮਾਰ ਦਿੱਤੀਆਂ ਤੇ ਉਹ ਜਿਵੇਂ ਪਿਛਲੇ ਨੰਬਰ ਤੋਂ ਪਹਿਲੇ ਨੰਬਰ ਤੇ ਆ ਜਾਣਗੇ ਜੀ ਜੀ। ਉਹ ਕਿਸੇ ਨੇ ਪੁੱਛਿਆ ਸੀਗਾ ਨਾ ਤੇ ਉਹ ਮੁੰਡਾ ਆਇਆ ਸੀ ਸਕੂਲ 'ਚੋਂ ਤੇ ਕਹਿੰਦਾ ਪਾਪਾ ਮੈਂ ਫਸਟ ਆਇਆ, ਤੇ ਕਹਿੰਦਾ ਇੱਥੇ ਰਿਪੋਰਟ ਕਾਰਡ ਦੇ ਤੇ ਤੂੰ ਫੇਲ ਨਜ਼ਰ ਆ ਰਿਹਾ। ਤੇ ਕਹਿੰਦਾ ਨਹੀਂ ਮੈਂ ਪਿਛਲੇ ਪਾਸਿਓਂ ਫਸਟ ਆਇਆ। ਬਸ ਉਹੀ ਗੱਲ ਆ, ਉਹ ਪਿਛਲੇ ਪਾਸਿਓਂ ਫਸਟ ਆ ਜਾਵਾਂਗੇ ਅਸੀਂ। ਤੇ ਹਿਸਾਬ ਲਾ ਲਓ ਕਿ ਪਿਛਲੀ ਜਿਹੜੀ ਰਿਪੋਰਟ ਸੀ, ਕਿਉਂਕਿ 2 ਸਾਲਾਂ ਬਾਅਦ ਰਿਪੋਰਟ ਪੇਸ਼ ਹੁੰਦੀ ਹੈ ਵਰਲਡ ਇਕਨੋਮਿਕ ਫੋਰਮ ਦੀ, ਇਹ 2 ਸਾਲਾਂ ਬਾਅਦ ਰਿਪੋਰਟ ਪੇਸ਼ ਹੁੰਦੀ ਹੈ। ਇਹਦੇ 'ਚ ਅਸੀਂ ਪਿਛਲੀ ਰਿਪੋਰਟ ਵੇਲੇ 191ਵੇਂ ਪਾਏਦਾਨ ਤੇ ਸਾਂ, ਤਾਂ 2 ਸਾਲਾਂ ਦੇ ਵਿੱਚ ਇੰਨੀ ਤਰੱਕੀ ਕੀਤੀ ਕਿ ਅਸੀਂ 177ਵੇਂ ਨੰਬਰ ਤੇ ਆ ਗਏ। ਦੇਖ ਲਓ, ਤੇ ਮੈਂ ਉਹੀ ਕਹਿ ਰਿਹਾ ਤਾਂ ਉਹਦੇ 2 ਸਾਲਾਂ 'ਚ ਜੇ ਇਹੋ ਹਾਲ ਰਿਹਾ ਤੇ ਫਿਰ ਅਸੀਂ ਐਦੋਂ ਵੀ ਵੱਧ ਪਿੱਛੇ ਪਛੜ ਜਾਣਾ ਹੈ। ਦੇਖੋ ਟਾਰਗੇਟ ਕੀ ਹੈ ਕਿ 2030 ਤੱਕ
ਅਸੀਂ 2005 ਵਾਲਾ ਉਹ এনवायरमेंट ਦਾ ਪੱਧਰ ਹਾਸਲ ਕਰਨਾ ਹੈ ਜਿਹੜਾ 2005 ਦੇ ਵਿੱਚ ਸੀ। ਇਹ ਟੀਚਾ ਪੈਰਿਸ ਡੀਲ ਦੇ ਵਿੱਚ ਭਾਰਤ ਨੇ ਟੀਚਾ ਮਿੱਥਿਆ ਹੋਇਆ। ਪੈਰਿਸ ਡੀਲ ਦਾ ਹਿੱਸਾ ਨਾ ਭਾਰਤ, ਉਹਦੇ 'ਚ ਇਹਨੇ ਟੀਚਾ ਰੱਖਿਆ ਕਿ 2030 ਤੱਕ ਅਸੀਂ 2005 ਵਾਲੇ ਪੱਧਰ ਤੇ ਪਹੁੰਚ ਜਾਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹ ਇਸੇ ਤਰ੍ਹਾਂ ਚੱਲਦੇ ਰਹੇ ਤੇ ਜਿਹੜਾ ਸੰਸਾਰ ਨੇ 2050 ਤੱਕ ਟੀਚਾ ਹਾਸਲ ਕਰਨਾ ਹੈ ਨਾ এনवायरमेंट ਦੇ ਮਾਮਲੇ 'ਚ, ਉਹ ਇਹਨਾਂ 2030 'ਚ ਹੀ ਸਰ ਕਰ ਲੈਣਾ। 20 ਸਾਲ ਪਹਿਲਾਂ ਹੀ ਪ੍ਰਦੂਸ਼ਿਤ ਹੋ ਜਾਣਗੇ। ਸੋ ਜ਼ਰੂਰਤ ਆ ਕਿ ਇੱਥੋਂ ਦੇ ਇਨਸਾਨਾਂ ਨੂੰ ਬਚਾਇਆ ਜਾਵੇ ਜੀ। ਜੇ ਹੁਣ ਇਨਵੈਸਟਰ ਆਉਣਗੇ ਬਾਹਰੋਂ, ਉਹਨਾਂ ਦੀਆਂ ਪੇਟਾਂ ਤੇ ਫਿਰ ਆਕਸੀਜਨ ਦੇ ਸਿਲੰਡਰ ਲਗਾਏ ਜਾਣਗੇ ਕਿ ਭਾਈ ਤੁਹਾਨੂੰ ਸ਼ੁੱਧ ਹਵਾ ਦਾ ਪ੍ਰਬੰਧ ਅਸੀਂ ਕਰਕੇ ਦੇਵਾਂਗੇ, ਗਵਰਨਮੈਂਟ ਕਰਕੇ ਦੇਊਗੀ। ਤੇ ਫਿਰ ਦੂਜੀ ਚੀਜ਼ ਇਹ ਆ ਨਾ ਕਿ ਦੇਖੋ ਤੁਹਾਡਾ ਸੰਵਿਧਾਨ ਨਾਗਰਿਕ ਨੂੰ ਜੀਣ ਦਾ ਹੱਕ ਦਿੰਦਾ ਕਿ ਹਰੇਕ ਨਾਗਰਿਕ ਦਾ ਬੁਨਿਆਦੀ ਅਧਿਕਾਰ ਆ ਕਿ ਉਹ ਜੀ ਸਕਦਾ ਤੇ ਤੁਸੀਂ ਤੇ ਉਹਦਾ ਅਧਿਕਾਰ ਹੀ ਮਾਰਦੇ ਪਏ ਹੋ ਕਿਉਂਕਿ ਆਬੋ ਹਵਾ ਵੀ ਤੁਸੀਂ ਠੀਕ ਨਹੀਂ ਕਰ ਸਕਦੇ ਤੇ ਫਿਰ ਲਾਹਨਤ ਹੈ ਤੁਹਾਡੇ ਹਾਕਮਾਂ ਤੇ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕੇਰਲਾ ਨੇ ਮੋਹਨ ਭਾਗਵਤ ਨੂੰ ਰੋਕਣ ਲਈ ਜਾਰੀ ਕੀਤਾ ਹੈ ਸਰਕੂਲਰ। ਦੇਖੋ ਇਹ ਨਾ ਹਰੇਕ ਸਾਲ ਉੱਥੇ ਟੰਗ ਅੜਾ ਲੈਂਦਾ ਮੋਹਨ ਭਾਗਵਤ। ਕੇਰਲ ਦੇ ਵਿੱਚ ਤੁਹਾਨੂੰ ਪਤਾ ਕਿ ਇਹਨਾਂ ਦੇ ਪੈਰ ਨਹੀਂ ਲੱਗਦੇ। ਕੇਰਲ ਦੇ ਵਿੱਚ ਇਹਨਾਂ ਨੇ ਬਹੁਤ ਜ਼ੋਰ ਲਾਇਆ ਕਿ ਖੱਬਿਆਂ ਨੂੰ ਜਾਂ ਕਾਂਗਰਸੀਆਂ ਨੂੰ ਅਸੀਂ ਖੱਬੇ ਤੱਕ ਕਿਤੇ ਆਪ ਸੱਜੇ ਹੋ ਜਾਈਏ, ਪਰ ਉੱਥੇ ਇਹਨਾਂ ਦੀ ਜੜ ਨਹੀਂ ਲੱਗੀ। ਹਕੀਕਤ ਇਹੋ ਹੀ ਆ ਕਿ ਕਰਨਾਟਕ, ਤਮਿਲਨਾਡੂ, ਕੇਰਲ ਇਹ ਤਿੰਨੇ ਸੂਬੇ ਇਹਨਾਂ ਲਈ ਟੇਢੀ ਕੀ ਰਿਹਾ। ਇਹ ਉੱਥੇ ਜਾ ਕੇ ਹੁਣ ਤੁਹਾਨੂੰ ਪਤਾ ਹੀ ਹੈ ਕੇਰਲ ਦੇ ਵਿੱਚ ਵੈਸੇ ਵੀ RSS ਦੇ ਕਾਰਕੁਨ ਤੇ ਲੈਫਟਿਸਟ ਜਿਹੜੇ ਆ ਬੜੇ ਭਿੜਦੇ ਆ, ਕਤਲ ਵੀ ਹੁੰਦੇ ਆ। RSS ਵਾਲੇ ਵੀ ਮਾਰੇ ਜਾਂਦੇ ਆ, ਬਹੁਤ ਮਾੜੀ ਗੱਲ ਆ। ਖੱਬੇ ਵੀ ਮਾਰੇ ਜਾਂਦੇ ਆ, ਮਾੜੀ ਗੱਲ ਆ। ਪਰ ਇਹ ਜਿਹੜਾ ਮੋਹਨ ਭਾਗਵਤ ਆ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ ਆ, ਜਦੋਂ ਵੀ ਇਹਨਾਂ ਦਾ ਦਾ ਲੱਗਦਾ ਉੱਥੇ ਜਾ ਕੇ ਟੰਗ ਕੋਈ ਨਾ ਕੋਈ ਉਡਾਉਂਦੇ ਜ਼ਰੂਰ ਆ। ਪਿੱਛੇ ਜੇ ਇਹਨਾਂ ਨੇ ਰੈਲੀਆਂ ਕੀਤੀਆਂ ਸਨ ਕਾਫੀ ਵੱਡੇ ਪੱਧਰ ਤੇ, ਪਰ ਇਲੈਕਸ਼ਨ ਦੇ ਵਿੱਚ ਫਿਰ ਵੀ ਇਹਨਾਂ ਦੀ ਦਾਲ ਨਹੀਂ ਸੀ ਗੱਲ। ਸੋ ਐਤਕੀ ਇਹਨਾਂ ਨੇ ਕੀ ਕੀਤਾ ਮੋਹਨ ਭਾਗਵਤ ਨੂੰ ਰੋਕਣ ਲਈ, ਕਿਉਂਕਿ ਪਿਛਲੇ ਸਾਲ ਵੀ 15 ਅਗਸਤ ਤੇ ਜਾ ਕੇ ਇਹਨੇ ਝੰਡਾ ਚਲਾਇਆ ਸੀਗਾ ਔਰ ਕਿਉਂਕਿ ਇਹ ਕਿਸੇ ਸੰਵਿਧਾਨਕ ਅਹੁਦੇ ਤੇ ਹੈ ਨਹੀਂ, ਨਾ ਤੇ ਇਹ ਅਫਸਰ ਆ, ਨਾ ਇਹ MLA, ਨਾ MP ਆ, ਨਾ ਕੋਈ ਸੈਕਟਰੀ ਪੱਧਰ ਦਾ ਅਧਿਕਾਰੀ ਆ, ਨਾ ਕੋਈ ਇਹਦਾ ਕੈਬਨਿਟ ਦੇ ਵਿੱਚ ਲੈਣ ਦੇਣ ਆ। ਇਹ ਜਾ ਕੇ ਝੰਡਾ ਚਲਾ ਕੇ ਆਇਆ ਸੀਗਾ। ਉਦੋਂ ਵੀ ਬਹੁਤ ਰੌਲਾ ਪਿਆ ਸੀਗਾ। ਐਤਕੀ ਇਹ ਕਹਿੰਦਾ ਕਿ ਮੈਂ ਫੇਰ ਜਾਣਾ 26 ਜਨਵਰੀ ਤੇ ਮੈਂ ਫੇਰ ਜਾ ਕੇ ਝੰਡਾ ਚਲਾਉਣਾ। ਉਹ ਕਹਿੰਦੇ ਆ ਕਿ ਐਤਕੀ ਦਾ ਟੈਂਟਾ ਹੀ ਨਿਬੇੜ ਦੇਣਾ ਸੀ। ਉਹ ਆਂਦੇ ਆ ਕਿ ਦੇਖੋ ਸਰਕੂਲਰ ਦੇ ਮੁਤਾਬਕ ਜੋ ਨਾ ਸਰਕੂਲਰ ਜਾਰੀ ਕੀਤਾ ਕਿ ਐਤਕੀ ਕੋਈ ਵੀ ਮੰਤਰੀ ਜਾਂ ਕੋਈ ਵੀ ਸਿਵਿਲੀਅਨ ਜਾਂ ਕੋਈ ਵੀ ਹੋਰ ਕਿਸੇ ਸੰਸਥਾ ਦੇ ਨਾਲ ਜੁੜਿਆ ਸਮਾਜ ਸੇਵੀ ਝੰਡਾ ਚਲਾਏਗਾ ਹੀ ਨਹੀਂ। ਝੰਡਾ ਸਿਰਫ ਤੇ ਸਿਰਫ ਉਹੀ ਬੰਦਾ ਚਲਾਏਗਾ ਜੋ ਸਰਕਾਰੀ ਕਰਮਚਾਰੀ ਹੈ। ਮਤਲਬ ਇਹ ਆ ਕਿ ਉਹਨਾਂ ਨੇ ਸਰਕੂਲਰ ਹੀ ਜਾਰੀ ਕਰ ਦਿੱਤਾ, ਇਸ ਫੈਸਲੇ ਨੂੰ ਨੋਟੀਫਾਈਡ ਕਰ ਦਿੱਤਾ ਕਿ ਸਿਰਫ ਤੇ ਸਿਰਫ ਅਧਿਕਾਰੀ ਹੀ ਝੰਡਾ ਚਲਾਉਣਗੇ, ਦੂਜਾ ਬੰਦਾ ਨਹੀਂ ਜਾਏਗਾ, ਦੂਜਾ ਬੰਦਾ ਜਾ ਕੇ ਝੰਡਾ ਨਹੀਂ ਚਲਾਏਗਾ। ਤਾਂ ਹੁਣ ਦੇਖਣਾ ਇਹ ਦਿਲਚਸਪ ਹੋਏਗਾ ਕਿ ਮੋਹਨ ਭਾਗਵਤ ਉੱਤੇ ਫੇਰ ਪੰਗਾ ਪਾਏਗਾ ਜਾਂ ਨਹੀਂ ਪਾਏਗਾ। ਤੇ ਜੇ ਜਾ ਕੇ ਇਹ ਫੇਰ ਝੰਡਾ ਚਲਾਉਣ ਦੀ ਜਿੱਦ ਪੂਰੀ ਕਰਦਾ ਪਗਾਉਂਦਾ ਤਾਂ ਇਹਦਾ ਮਤਲਬ ਇਹ ਆ ਕਿ ਝੰਡੇ ਨਾਲ ਕੋਈ ਮਤਲਬ ਨਹੀਂ, ਮਤਲਬ ਪੰਗੇ ਦੇ ਨਾਲ ਆ। ਝੰਡੇ ਦੇ ਬਹਾਨੇ ਪੰਗੇ ਦੇ ਨਾਲ ਮਤਲਬ ਆ। ਸੋ ਇਹ ਦੇਖਦੇ ਹੁਣ ਝੰਡਾ ਜਿੱਤਦਾ ਜਾਂ ਪੰਗਾ ਜਿੱਤਦਾ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਸੁਹਾਰਬੁਦੀਨ ਮੁਕਾਬਲੇ ਦੀ ਮੀਡੀਆ ਕਵਰੇਜ ਤੇ ਲੱਗੀ ਪਾਬੰਦੀ ਹਟਾਈ ਗਈ। ਦੇਖੋ ਇਹ ਜਿਹੜਾ ਮਾਮਲਾ ਸੀਗਾ ਨਾ ਸੁਹਰਾਬੁਦੀਨ ਵਾਲਾ, ਸੁਹਰਾਬੁਦੀਨ ਇੱਕ ਛੋਟਾ ਮੋਟਾ ਅਪਰਾਧੀ ਦੱਸਿਆ ਜਾਂਦਾ, ਮੋਟਾ ਵੀ ਅਪਰਾਧੀ ਹੋ ਸਕਦਾ। ਇਹਨਾਂ ਤਿੰਨਾਂ ਨੂੰ ਮਾਰ ਦਿੱਤਾ ਗਿਆ ਸੀ। ਇਹਦੀ ਇੱਕ BBC ਨਾਲ ਕੌਸਰ ਵੀ, ਉਹ ਲੱਭੀ ਨਹੀਂ ਹਾਲੇ ਤੱਕ, ਉਹਦੀ ਦੇਹ ਵੀ ਨਹੀਂ ਲੱਭੀ, ਪਰ ਉਹਨੂੰ ਮ੍ਰਿਤਕ ਮੰਨਿਆ ਗਿਆ। ਇੱਕ ਇਹਨਾਂ ਦੇ ਨਾਲ ਹੋਰ ਬੰਦਾ ਤੁਲਸੀ ਪ੍ਰਜਾਪਤੀ ਜਿਹੜਾ ਕਿ ਸੁਹਰਾਬੁਦੀਨ ਦਾ ਮਿੱਤਰ ਦੱਸਿਆ ਜਾਂਦਾ, ਉਹ ਮਾਰਿਆ ਗਿਆ ਸੀਗਾ। ਸੁਹਰਾਬੁਦੀਨ ਵਾਲਾ ਕੇਸ ਵੀ 2012 ਦੇ ਵਿੱਚ ਇਸੇ ਮਰਡਰ ਕੇਸ ਦੇ ਨਾਲ ਜਾਂ ਐਨਕਾਊਂਟਰ ਵਾਲੇ ਮਾਮਲੇ ਦੇ ਨਾਲ ਕਲੱਬ ਕਰ ਦਿੱਤਾ ਗਿਆ ਸੀਗਾ, ਜਿਹੜੇ ਇਕੱਠਿਆਂ ਕਰ ਦਿੱਤੇ ਗਏ ਸੀ ਦੋਨੇ ਮਰਡਰ ਕੇਸ। ਇਸੇ ਕੇਸ ਦੇ ਵਿੱਚ ਹੀ ਅਮਿਤ ਸ਼ਾਹ ਤੁਹਾਨੂੰ ਪਤਾ ਜੇਲ੍ਹ ਦੀ ਦਾਲ ਛੱਕ ਕੇ ਆਇਆ ਸੀ, ਪਰਿਵਾਰ ਵੀ ਰਹਿਣਾ ਪਿਆ ਸੀ ਕੁਝ ਸਮੇਂ ਲਈ। ਸੋ ਇਹ ਕੇਸ ਫਿਰ ਅੱਗੇ ਜੱਜ ਲੋਇਆ ਦੀ ਮੌਤ ਨਾਲ ਜੁੜ ਗਿਆ। ਜੱਜ ਲੋਇਆ ਦੀ ਮੌਤ ਭੇਤਭਰੀ ਹਾਲਤ ਦੇ ਵਿੱਚ ਹੋਈ। ਉਹ ਮਾਮਲਾ ਸੁਪਰੀਮ ਕੋਰਟ 'ਚ ਅੱਡ ਤੌਰ ਤੇ ਚੱਲਦਾ ਪਿਆ। ਫਿਰ ਇੱਕ ਮਾਮਲਾ ਹੁਣ ਇਸ ਗੱਲ ਨੂੰ ਲੈ ਕੇ ਚੱਲਦਾ ਪਿਆ ਕਿ CBI ਨੇ ਅਮਿਤ ਸ਼ਾਹ ਨੂੰ ਬਰੀ ਹੋਣ ਤੋਂ ਬਾਅਦ ਉਸ ਫੈਸਲੇ ਨੂੰ ਲੈ ਕੇ ਚੈਲੰਜ ਕਿਉਂ ਨਹੀਂ ਕੀਤਾ ਪਰ ਕੋਰਟ 'ਚ। ਇਹ ਅੱਡ ਬੰਦੇ ਹਾਈ ਕੋਰਟ 'ਚ ਮਾਮਲਾ ਚੱਲਦਾ। ਇੱਕ ਮਾਮਲਾ ਕੀ ਸੀਗਾ ਕਿ ਇਸ ਮਸਲੇ ਦੇ ਮੁਤਲਕ ਹੇਠਲੀ ਅਦਾਲਤ ਨੇ ਵੀ ਜਿਹੜੀ ਮੀਡੀਆ ਕਵਰੇਜ ਆ, ਚਾਹੇ ਵੀਡੀਓ ਕਵਰੇਜ ਆ, ਚਾਹੇ ਉਹ ਪ੍ਰਿੰਟ ਕਵਰੇਜ ਆ,
ਹਰ ਇੱਕ ਤਰ੍ਹਾਂ ਦੀ ਕਵਰੇਜ ਤੇ ਪਾਬੰਦੀ ਲਾ ਦਿੱਤੀ ਸੀ, ਮਤਲਬ ਕਿ ਮੀਡੀਆ ਕਵਰੇਜ ਟੋਟਲੀ ਪਾਬੰਦ ਕਰ ਦਿੱਤੀ ਗਈ ਸੀ। ਤਾਂ ਇਹਦੇ ਅਗੇਂਸਟ ਕੁਝ ਸੱਜਣ, ਖਾਸ ਤੌਰ ਤੇ ਪੱਤਰਕਾਰਤਾ ਦੇ ਨਾਲ ਜੁੜੇ ਬਹੁਤ ਵੱਡੇ ਨਾਮ, ਉਹ ਬੰਬੇ ਹਾਈ ਕੋਰਟ 'ਚ ਚਲੇ ਗਏ ਸਨ। ਤਾਂ ਬੰਬੇ ਹਾਈ ਕੋਰਟ 'ਚ ਜਾ ਕੇ ਉਹਨਾਂ ਨੇ ਦਰਖਾਸਤ ਕੀਤੀ ਸੀਗੀ ਕਿ ਹੇਠਲੀ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਦਸੰਬਰ 2017 'ਚ, ਕਿ 29 ਨਵੰਬਰ ਨੂੰ ਸ਼ਾਇਦ ਕੀਤਾ ਸੀ, ਦਸੰਬਰ ਨੂੰ ਜਾ ਕੇ ਪਟੀਸ਼ਨ ਪੈਂਦੀ ਆ। ਉਸ ਪਟੀਸ਼ਨ 'ਚ ਇਹ ਕਿਹਾ ਗਿਆ ਕਿ ਦੇਖੋ, ਇਹ ਜਿਹੜਾ ਫੈਸਲਾ ਕਿ ਮੀਡੀਆ ਨੂੰ ਦੂਰ ਰੱਖਿਆ ਜਾਵੇ, ਇਹ ਕੇਸ ਬਹੁਤ ਸੈਂਸਿਟਿਵ ਆ ਔਰ ਇਹਦੀ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ, ਜ਼ਰੂਰੀ ਹੈ। ਤਾਂ ਬੰਬੇ ਹਾਈ ਕੋਰਟ ਨੇ ਉਹਨਾਂ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੁੰਦਿਆਂ ਉਹ ਜਿਹੜੀ ਪਾਬੰਦੀ ਸੀ ਕਵਰੇਜ ਤੇ, ਉਹ ਚੁੱਕ ਦਿੱਤੀ ਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਬਿਹਤਰ ਫੈਸਲਾ ਹੈ। ਦੇਖੋ, ਜਿਹੜਾ ਸੁਪਰੀਮ ਕੋਰਟ ਆ ਜਾਂ ਜਿਹੜੀਆਂ ਹਾਈ ਕੋਰਟਾਂ ਨੇ, ਉਹ ਵਾਰ-ਵਾਰ ਇਹ ਚੀਜ਼ ਦੁਹਰਾਉਂਦੀਆਂ। ਸੁਪਰੀਮ ਕੋਰਟ ਨੇ ਥੋੜੇ ਦਿਨ ਪਹਿਲਾਂ ਕਿਹਾ ਕਿ ਮਾੜੇ ਮੋਟੇ ਮਾਮਲਿਆਂ 'ਚ ਮਾਣਹਾਨੀ ਨਹੀਂ ਕੀਤੀ ਜਾ ਸਕਦੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਇਹ ਮੀਡੀਆ ਦੀ ਆਜ਼ਾਦੀ ਦਾ ਸਵਾਲ ਆ ਕਿ ਹਰੇਕ ਮਾਮਲਾ ਜਿਹੜਾ ਮਾਣਹਾਨੀ ਨਾਲ ਨਹੀਂ ਜੋੜਿਆ ਜਾ ਸਕਦਾ। ਮਤਲਬ ਕਿ ਵਿਚਾਰਾਂ ਦੇ ਪ੍ਰਗਟਾਵੇ ਨੂੰ ਇੰਡੀਆ ਦੇ ਸਮਾਜ ਵਿੱਚ ਸਪੇਸ ਦੇਣੀ ਹੀ ਪਵੇਗੀ। ਹਾਈ ਕੋਰਟਾਂ ਵੀ ਇਹ ਕਹਿੰਦੀਆਂ ਸਮੇਂ ਦਰ ਸਮੇਂ ਕਿ ਮੀਡੀਆ ਦੀ ਆਜ਼ਾਦੀ ਨੂੰ ਤੁਸੀਂ ਸੰਗਲ ਨਹੀਂ ਪਾ ਸਕਦੇ, ਹੱਥਕੜੀ ਨਹੀਂ ਲਾ ਸਕਦੇ। ਤਾਂ ਹੁੰਦਾ ਕੀ ਆ ਕਿ ਇੱਕ ਪਾਸੇ ਕਾਨੂੰਨ ਇਹ ਗੱਲ ਕਹਿੰਦਾ ਹੈ ਕਿ ਮੀਡੀਆ ਨੂੰ, ਪ੍ਰੈਸ ਨੂੰ ਉਹਦੀ ਆਜ਼ਾਦੀ ਹੈ ਜਿਹੜੀ ਉਹ ਦੇਣੀ ਹੀ ਦੇਣੀ ਪਵੇਗੀ, ਔਰ ਦੂਸਰੇ ਪਾਸੇ ਕੀ ਹੁੰਦਾ, ਹੁਣ ਆ ਜਿਹੜਾ ਅਮਿਤ ਸ਼ਾਹ ਸੀਗਾ, ਅਮਿਤ ਸ਼ਾਹ ਦੇ ਮੁੰਡੇ ਦਾ ਮਾਮਲਾ ਹੋਇਆ, ਨਾਲ ਦੀ ਨਾਲ ਕੋਰਟ ਨੇ ਉਸ ਮਾਮਲੇ ਦੀ ਕਵਰੇਜ ਤੇ ਪਾਬੰਦੀ ਲਾ ਦਿੱਤੀ। ਫਿਰ ਆ ਲਾ ਲਓ, ਆ ਹੁਣ ਪਿੱਛੇ ਜੇ ਜਿਹੜਾ ਜੱਜ ਲੋਹਿਆ ਦੀ ਮੌਤ ਨਾਲ ਜੁੜਿਆ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ, ਉੱਥੇ ਵੀ ਇੱਕ ਪਟੀਸ਼ਨ ਚਲੇ ਗਈ। ਉਹ ਕਹਿੰਦੇ ਜੀ ਕਿ ਦੇਖੋ, ਇਹ ਜਿਹੜੇ ਮਾਮਲੇ ਸੁਣੇ ਜਾ ਰਹੇ ਆ, ਖਾਸ ਤੌਰ ਤੇ ਉਹ ਜਿਹੜੇ ਜੱਜ ਪ੍ਰੈਸ ਕਾਨਫਰੰਸ ਕਰਕੇ ਗਏ, ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਜਿਹੜੀਆਂ ਅੰਦਰਲੀਆਂ ਚੀਜ਼ਾਂ ਨੇ, ਇਹ ਬਾਹਰ ਨਹੀਂ ਜਾਣੀਆਂ ਚਾਹੀਦੀਆਂ, ਜੁਡੀਸ਼ਰੀ ਦਾ ਨੁਕਸਾਨ ਹੁੰਦਾ ਹੈ। ਮਤਲਬ ਕਿ ਜਿਹੜੀ ਪ੍ਰੈਸ ਕਾਨਫਰੰਸ ਹੋਈ, ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜੁਡੀਸ਼ਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਹ ਕਹਿੰਦੇ ਜੀ ਮੀਡੀਆ ਕਵਰੇਜ ਤੇ ਬਹੁਤ ਨੁਕਸਾਨ ਹੁੰਦਾ, ਪਾਬੰਦ ਕਰ ਦੇਣੀ ਚਾਹੀਦੀ ਹੈ। ਤੇ ਸੁਪਰੀਮ ਕੋਰਟ ਨੇ ਕਿਹਾ ਨਹੀਂ, ਅਸੀਂ ਆਪਣੀਆਂ ਇਹਨਾਂ ਚੀਜ਼ਾਂ ਨੂੰ ਲੁਕਾਉਣ ਲਈ ਮੀਡੀਆ ਦੀ ਕਵਰੇਜ ਤੇ ਪਾਬੰਦੀ ਨਹੀਂ ਲਾ ਸਕਦੇ। ਇੱਥੇ ਸੁਪਰੀਮ ਕੋਰਟ ਛੱਡੋ, ਆ ਯੁਵਰਾਜ ਦਾ ਇੱਕ ਭਰਾ ਵਾ, ਉਹਦਾ ਨਾਮ ਹੈ ਜੋਰਾਵਰ ਸਿੰਘ। ਜੋਰਾਵਰ ਸਿੰਘ ਦਾ ਵਿਆਹ ਸੀਗਾ ਜਿਹੜਾ ਉਹ ਇੱਕ ਮਾਡਲ ਨਾਲ ਹੋਇਆ, ਉਸ ਕੁੜੀ ਨਾਲ ਉਹਦਾ ਨਿਭਾ ਨਹੀਂ ਹੋਇਆ ਤੇ ਅੰਤ ਗੱਲ ਛੱਡੋ ਛੜਾ ਤੱਕ ਚਲੇ ਗਈ। ਜਦੋਂ ਗੱਲ ਛੱਡੋ ਛੜਾ ਤੱਕ ਪਹੁੰਚੀ ਤਾਂ ਉਸ ਕੁੜੀ ਨੇ ਬਹੁਤ ਖਬਰਾਂ ਲਵਾਈਆਂ ਤੇ ਯੁਵਰਾਜ ਹਾਈ ਕੋਰਟ 'ਚ ਪਹੁੰਚ ਗਿਆ ਸੀਗਾ। ਕਹਿੰਦਾ ਜੀ ਕਿ ਸਾਡੇ ਇਸ ਮਾਮਲੇ ਤੋਂ ਮੀਡੀਆ ਨੂੰ ਦੂਰ ਰੱਖਿਆ ਜਾਵੇ। ਤੇ ਜੱਜ ਪੈ ਗਏ, ਉਹ ਕਹਿੰਦੇ ਕਮਾਲ ਦੀ ਗੱਲ ਹੈ, ਤੁਸੀਂ ਇਸ ਸਮਾਜ ਦਾ ਹਿੱਸਾ ਨਹੀਂ, ਜਾਂ ਤੁਸੀਂ ਕੁਝ ਖਾਸ ਵਰਗ ਦੇ ਵਿੱਚੋਂ ਆਉਂਦੇ ਜੇ ਤੁਸੀਂ, ਤੇ ਤੁਹਾਨੂੰ ਮੀਡੀਆ ਕਵਰ ਨਾ ਕਰੇ। ਉਹਨਾਂ ਕਿਹਾ ਕਿ ਨਹੀਂ, ਮੀਡੀਆ ਕਵਰੇਜ ਹੋਏਗੀ। ਹਾਂ ਠੀਕ ਹੈ, ਜੇ ਤੁਹਾਨੂੰ ਕੁਛ ਗਲਤ ਲੱਗਦਾ, ਤੁਹਾਡੇ ਕੁਛ ਹਿੱਤ ਨੁਕਸਾਨੇ ਜਾਂਦੇ ਆ, ਤਾਂ ਉਹ ਤੁਸੀਂ ਅਦਾਲਤ 'ਚ ਆ ਕੇ ਦੱਸ ਸਕਦੇ ਹੋ। ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਜਦੋਂ ਕਾਨੂੰਨ ਇੱਕ ਪਾਸੇ ਕਹਿੰਦਾ ਕਿ ਪ੍ਰੈਸ ਦੀ ਆਜ਼ਾਦੀ ਜਿਹੜੀ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ, ਸੁਰੱਖਿਅਤ ਰਹਿਣੀ ਚਾਹੀਦੀ ਹੈ, ਤੇ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਤਾਂ ਫਿਰ ਉਦੋਂ ਹਾਈ ਕੋਰਟਾਂ ਨੂੰ ਜਾਂ ਸੁਪਰੀਮ ਕੋਰਟ ਨੂੰ ਦਖਲ ਦੇਣਾ ਚਾਹੀਦਾ। ਜੀ ਜੀ, ਅਗਲੀ ਮਿੰਟੋ ਜੀ ਗੱਲ ਕਰਦੇ ਹਾਂ ਅੰਦਰ ਦੀ। ਕਹਿੰਦੇ ਕਨਸੋ ਆ ਵੀ ਆਪ ਦੇ ਕੁਝ ਹੋਰ ਵਿਧਾਇਕਾਂ ਦੇ ਉੱਤੇ ਲਟਕ ਸਕਦੀ ਹੈ ਤਲਵਾਰ। ਪੰਜਾਬੀ ਦਾ ਮੁਹਾਵਰਾ ਹੈ ਨਾ ਕਿ ਭੁੱਖਾ ਜੱਟ ਮੂਲੀ ਖਾਏ ਤੇ ਮੂਲੀ ਵਧੇਰੇ ਭੁੱਖ ਲਾਏ। ਉਹਦੇ ਕੰਮ ਵੱਧਦਾ ਹੀ ਜਾਂਦਾ। ਜਿਵੇਂ ਜਿਵੇਂ ਇਹ ਰਾਹ ਨੂੰ ਤੁਰਦੇ ਆ, ਸਮਾਂ ਇਹਨਾਂ ਦੀ ਟੰਗ ਫੜ ਕੇ ਪਿਛਾ ਨੂੰ ਲਈ ਜਾਂਦਾ। ਹੁਣ ਦੇਖੋ, ਜਿਹੜੇ 20 ਵਿਧਾਇਕ ਆ, ਉਹਨਾਂ ਦੇ ਵਿੱਚੋਂ 8 ਜਿਹੜੇ ਆ ਉਹ ਹਾਈ ਕੋਰਟ 'ਚ ਪਹੁੰਚ ਗਏ ਆ। ਹੁਣ ਤੁਸੀਂ ਇਹ ਸੋਚੋਗੇ ਕਿ 8 ਪਹੁੰਚੇ ਆ, ਦੂਜੇ ਕਿੱਥੇ ਰਹਿ ਗਏ, ਰਾਹ ਦੇ ਵਿੱਚ ਕਿੱਥੇ ਖੜ ਗਏ ਹੋ। ਅਸਲ ਦੇ ਵਿੱਚ ਹੁਣ ਪੈਂਟ ਦਾ ਇਹ ਮੱਲਿਆ ਕਿ ਕੁਛ ਵਿਧਾਇਕ ਜਿਨ੍ਹਾਂ ਨੇ ਦਫ਼ਤਰ ਵਗੈਰਾ ਲਏ ਸੀ, ਜਿਨ੍ਹਾਂ ਨੇ ਮੀਟਿੰਗਾਂ ਮੋਟਿੰਗਾਂ ਕੀਤੀਆਂ ਸੀਗੀਆਂ CPS ਦੇ ਤੌਰ ਤੇ, ਉਹਨਾਂ ਨੂੰ ਇਹਨਾਂ ਨੇ ਇੱਕ ਸੈੱਟ ਦੇ ਵਿੱਚ ਤਬਦੀਲ ਕਰ ਦਿੱਤਾ, ਉਹਨਾਂ ਨੂੰ ਅਲੱਗ ਰੱਖ ਦਿੱਤਾ। ਔਰ ਜਿਨ੍ਹਾਂ ਨੇ ਬਿਲਕੁਲ ਹੀ ਕੁਛ ਨਹੀਂ ਲਿਆ, ਨਾ ਦਫ਼ਤਰ ਲਿਆ ਸੀ ਨਾ ਕੁਛ, ਉਹਨਾਂ ਨੂੰ ਹਾਈ ਕੋਰਟ ਭੇਜ ਦਿੱਤਾ। ਇਹ ਨਾ ਹੋਵੇ ਕਿ ਜਿਹੜੇ ਦੂਸਰੇ ਭੇਜੀਏ ਨਾਲ ਉਹਨਾਂ ਦੇ ਉਹ ਵੀ ਰਗੜੇ ਜਾਣ ਜਿਨ੍ਹਾਂ ਨੇ ਕੱਖ ਵੀ ਨਹੀਂ ਲਿਆ ਅੱਜ ਤੱਕ। ਤਾਂ ਇਹਨਾਂ ਨੇ ਇਹ ਪੈਂਟ ਦਾ ਮੰਨਿਆ। ਉਹ ਕਿੰਨਾ ਕੁ ਕਾਮਯਾਬ ਹੁੰਦਾ ਸਮਾਂ ਦੱਸੂਗਾ, ਪਰ ਅਪਡੇਟ ਤੁਹਾਨੂੰ ਮੈਂ ਨਾਲ ਇਹ ਦੇ ਦੇਵਾਂ ਕਿ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਕਿ ਜਦੋਂ ਤੱਕ ਸੁਣਵਾਈ ਪੂਰੀ ਨਹੀਂ ਹੁੰਦੀ ਇਸ ਮਾਮਲੇ ਦੀ, ਤੁਸੀਂ ਇਲੈਕਸ਼ਨ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਨਾ। ਮਤਲਬ ਹੈ ਕਿ ਨੋਟੀਫਿਕੇਸ਼ਨ ਤੇ ਰੋਕ ਲਾ ਦਿੱਤੀ ਗਈ ਹੈ ਕਿ ਤੁਸੀਂ ਇਹ ਨਾ ਹੋਵੇ ਕਿ ਅੱਗੇ ਜਲਦੀ ਕਹਿ ਦਿਓ ਕਿ ਹਾਂਜੀ ਚੋਣ ਕਰਾ ਦਿਓ।
ਜਦੋਂ ਤੱਕ ਮਾਮਲਾ ਨਿਪਟਦਾ ਨਹੀਂ, ਸੁਲਟਦਾ ਨਹੀਂ, ਉਦੋਂ ਤੱਕ ਇਲੈਕਸ਼ਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਏਗਾ। ਇਹ ਅਪਡੇਸ਼ਨ ਇੱਕ ਪਾਸੋਂ। ਦੂਸਰੀ, ਹੁਣ ਅੰਦਰ ਦੀ ਕਨਸੋਲ ਜਿਹੜੇ ਵੱਡੇ ਵੱਡੇ ਮੀਡੀਆ ਹਾਊਸ ਉਹ ਲੈ ਕੇ ਆ ਰਹੇ ਆ ਕਿ ਇਹ ਨਹੀਂ, ਇਹਨਾਂ ਦੇ ਕੁਝ ਹੋਰ ਵਿਧਾਇਕ ਆ ਜਿਹੜੇ ਉਹ ਵੀ ਚਪੇਟ ਦੇ ਵਿੱਚ ਆ ਸਕਦੇ ਆ, ਔਰ ਇਹਨਾਂ ਦੀ ਤਾਦਾਦ ਜਿਹੜੀ ਆ ਉਹ 27 ਆ, 27 ਵਿਧਾਇਕ। ਪਰ 27 ਦੇ ਵਿੱਚੋਂ ਪੰਗਾ ਇਹ ਆ ਕਿ 10 ਉਹਨਾਂ ਦੇ ਵਿੱਚ ਆ ਜਾਂਦੇ ਆ ਜਿਹੜੇ 20 ਪਹਿਲਾਂ ਹੀ ਬਰਖਾਸਤ ਹੋ ਚੁੱਕੇ ਆ। ਤਾਂ ਫਿਰ ਕੁੱਲ ਮਿਲਾ ਕੇ 17 ਬਚਦੇ ਆ ਜਿਨ੍ਹਾਂ ਤੇ ਤਲਵਾਰ ਲਟਕ ਸਕਦੀ ਹੈ। ਔਰ ਤੇ ਕਿਹਾ ਇਹ ਵੀ ਜਾ ਰਿਹਾ ਕਿ ਇੱਕ ਸੱਜਣ ਜਿਵੇਂ ਉਸ ਮਾਮਲੇ 'ਚ ਇੱਕ ਲਾਅ ਦਾ ਜਿਹੜਾ ਸਟੂਡੈਂਟ ਸੀ, ਬਾਅਦ ਦੇ ਵਿੱਚ ਹੁਣ ਉਹ ਇੱਕ ਸੰਗਠਨ ਚਲਾਉਂਦਾ, ਸੰਸਥਾ ਚਲਾਉਂਦਾ, ਉਹ ਚਲਾ ਗਿਆ ਸੀਗਾ ਰਾਸ਼ਟਰਪਤੀ ਦੇ ਕੋਲ, ਔਰ ਰਾਸ਼ਟਰਪਤੀ ਨੇ ਮਾਮਲਾ ਜਿਹੜਾ ਸੀਗਾ ਉਹ ਭੇਜ ਦਿੱਤਾ ਸੀ ਚੋਣ ਕਮਿਸ਼ਨ ਕੋਲ। ਠੀਕ ਇਸੇ ਤਰ੍ਹਾਂ ਦੱਸਦੇ ਆ ਕਿ ਇੱਕ ਸੱਜਣ ਹੋਰ ਇਹਨਾਂ 17 ਵਿਧਾਇਕਾਂ ਦੇ ਖਿਲਾਫ ਪਹੁੰਚ ਗਿਆ ਰਾਸ਼ਟਰਪਤੀ ਕੋਲ, ਔਰ ਰਾਸ਼ਟਰਪਤੀ ਨੇ ਇਹ ਮਾਮਲਾ ਫਿਰ ਚੋਣ ਕਮਿਸ਼ਨ ਦੀ ਕਚਹਿਰੀ 'ਚ ਭੇਜ ਦਿੱਤਾ ਕਿ ਤੁਸੀਂ ਵੀ ਦੇਖੋ। ਤੇ ਚੋਣ ਕਮਿਸ਼ਨ ਤੁਹਾਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਨਾਲ ਕਿਸ ਤਰ੍ਹਾਂ ਦਾ ਅੱਜ ਕੱਲ ਵਰਤਾਰਾ ਪੇਸ਼ ਕਰਦਾ ਪਿਆ। ਸੋ ਕੁੱਲ ਮਿਲਾ ਕੇ ਦੱਸਦੇ ਆ ਕਿ ਇਹ ਵੀ ਉਸੇ ਤਰ੍ਹਾਂ ਦੀ ਕਾਰਵਾਈ ਦਾ ਸ਼ਿਕਾਰ ਹੋ ਸਕਦੇ ਜਿਹੜੀ ਕਾਰਵਾਈ ਪਿੱਛੇ ਜੇ ਇਹਨਾਂ ਨੂੰ ਵੇਖਣ ਨੂੰ ਮਿਲੀ ਆ। ਇਹਨਾਂ ਦਾ ਮਸਲਾ ਕੀ ਆ ਉਹ ਥੋੜਾ ਜਿਹਾ ਸਮਝ ਲਿਓ। ਮਸਲਾ ਇਹ ਸੀਗਾ ਕਿ ਇਹਨਾਂ ਨੇ ਉਹ ਜਿਹੜੀਆਂ ਬਣਾਈਆਂ ਸੀਗੀਆਂ ਨਾ ਮੁਹੱਲਾ ਕਲੀਨਿਕਾਂ, ਉਹਨਾਂ ਦੀ ਇਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਉੱਤੇ, ਔਰ ਕਮੇਟੀ ਬਣਾ ਦਿੱਤੀ ਔਰ ਵਿਧਾਇਕ ਨੂੰ ਇੱਕ ਇੱਕ ਕਮੇਟੀ ਦਾ ਚੀਫ ਲਾ ਦਿੱਤਾ ਗਿਆ ਜੀ। ਤਾਂ ਉਹਨੂੰ ਚੈਲੰਜ ਹੋਇਆ ਕਿ ਇਹਨਾਂ ਨੂੰ ਲਾਭ ਦਾ ਅਹੁਦਾ ਦਿੱਤਾ ਗਿਆ ਨਾਲ, ਯਾਨੀ ਲਾਭ ਦੇ ਅਹੁਦੇ ਵਾਲਾ ਪੰਗਾ ਇਸ ਮਸਲੇ ਤੇ ਵੀ ਪਿਆ ਖਲੋਤਾ। ਹਾਲਾਂਕਿ ਅਧਿਕਾਰਤ ਤੌਰ ਤੇ ਇਹਨਾਂ ਚੀਜ਼ਾਂ ਦੀ ਕਿਤੋਂ ਪੁਸ਼ਟੀ ਨਹੀਂ ਹੋਈ ਦੇਰ ਸ਼ਾਮ ਤੱਕ, ਪਰ ਦੱਸਦੇ ਆ ਕਿ ਜਿਹੜੀ ਇਹ ਰੋਗੀ ਕਲਿਆਣ ਸਮਿਤੀ ਬਣਾਈ ਸੀ ਇਹਦੇ ਖਿਲਾਫ ਵੀ ਵਕਾਲਤ ਦੀ ਪੜ੍ਹਾਈ ਕਰਦਾ ਪਿਆ ਜਿਹੜਾ ਵਿਭੋਰ ਆਨੰਦ ਆ, ਉਹ ਰਾਸ਼ਟਰਪਤੀ ਕੋਲ ਗਿਆ। ਮਤਲਬ ਕਿ ਪਹਿਲਾ ਬੰਦਾ ਜਿਹੜਾ ਗਿਆ ਸੀਗਾ ਉਹ ਵੀ ਲਾਅ ਦਾ ਸਟੂਡੈਂਟ ਸੀਗਾ, ਹੁਣ ਜਿਹੜਾ ਸ਼੍ਰੀ ਰਾਮ ਲੀਗਲ ਸਹਾਇਤਾ ਦੇ ਨਾਮ ਤੇ ਜੋ ਕੁਝ ਸੰਗਠਨ ਚਲਾਉਂਦਾ ਉਹ ਕੰਮ ਕਰਦਾ। ਦੂਸਰੇ ਪਾਸੇ ਜਿਹੜਾ ਹੁਣ ਇਸ ਮਾਮਲੇ ਨੂੰ ਚੁੱਕ ਕੇ ਰਾਸ਼ਟਰਪਤੀ ਕੋਲ ਗਿਆ ਉਹ ਵੀ ਲਾਅ ਦਾ ਵਿਦਿਆਰਥੀ ਆ। ਸੋ ਇਹ ਜਿਹੜੇ ਵਕੀਲ ਇਸ ਸਮੇਂ ਆਪਣੀ ਦਲੀਲ ਦੇ ਰਹੇ ਆ, ਜਾ ਕੇ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਬਹੁਤ ਚੁਣ ਕੇ ਮਸਲੇ ਲਿਆ ਰਹੇ ਆ। ਹੁਣ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਇੱਧਰ ਵੀ ਤਲਵਾਰ ਦੀ ਧਾਰ ਤੇ ਉੱਧਰ ਵੀ ਤਲਵਾਰ ਦੀ ਧਾਰ, ਦੋ ਧਾਰੀ ਤਲਵਾਰ ਤੇ ਤੁਰੇਗੀ। ਸੋ ਇੱਕ ਪਾਸੇ ਹਾਈ ਕੋਰਟ 'ਚ, ਦੂਸਰੇ ਪਾਸੇ ਫਿਰ ਮਾਮਲਾ ਚੋਣ ਕਮਿਸ਼ਨ 'ਚ। ਦੇਖੋ ਇਸ ਅੱਗ ਦੇ ਦਰਿਆ 'ਚੋਂ ਤੈਰ ਕੇ ਕਿੱਦਾਂ ਨਿਕਲਦੇ ਆ। ਬਹਰਹਾਲ ਮੁਸ਼ਕਲਾਂ ਘਟਣ ਦੀ ਥਾਂ ਤੇ ਵੱਧਦੀਆਂ ਜਾ ਰਹੀਆਂ, ਪੈਰੋ ਪੈਰ ਵੱਧਦੀਆਂ ਜਾ ਰਹੀਆਂ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਨਵਜੋਤ ਸਿੱਧੂ ਕਹਿੰਦੇ ਕੈਬਨਿਟ ਮੀਟਿੰਗ 'ਚ ਪਹੁੰਚੇ ਆ। ਮਨਪ੍ਰੀਤ ਨੇ ਕਿਹਾ ਵੀ ਬੜੇ ਖੁਸ਼ਗਵਾਰ ਮਾਹੌਲ 'ਚ ਸਿੱਧੂ ਸਾਹਿਬ ਸ਼ਾਮਲ ਹੋਏ। ਦੇਖੋ, ਜਿਹੜੀ ਪਹਿਲੀ ਤਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਹੈ ਨਾ, ਇਹਦੇ 'ਚ ਕੁਝ ਫੈਸਲੇ ਹੋਏ ਆ, ਉਹ ਜ਼ਰੂਰ ਸਾਂਝੇ ਕਰ ਦੇਣੇ ਚਾਹੀਦੇ ਆ ਸਰੋਤਿਆਂ ਦੇ ਨਾਲ। ਕਾਫੀ ਮਹੱਤਵਪੂਰਨ ਫੈਸਲੇ ਆ। ਇੱਕ ਤੇ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਟਰਾਂ ਤੇ ਮੀਟਰ ਲੱਗਣਗੇ। ਉਹ ਜਿਵੇਂ ਗਾਣਾ ਸੀ ਸੁਣਦੇ ਹੁੰਦੇ ਸਨ ਕਿ ਘਰ ਮੇਰੇ ਬਾਪੂ ਨੇ ਨਲਕੇ ਤੇ ਮੋਟਰ ਲਾਤੀ, ਤੇ ਹੁਣ ਕਿਸਾਨ ਸ਼ਾਇਦ ਕਿਹਾ ਕਰਨਗੇ ਪੰਜਾਬ ਸਾਡੇ ਦੇ ਕੈਪਟਨ ਨੇ ਮੋਟਰ ਤੇ ਮੀਟਰ ਲਾਤਾ। ਇਸ ਤਰ੍ਹਾਂ ਦਾ ਗਾਣਾ ਉਗਾ ਸਕਦੇ ਆ। ਸੋ ਇਹ ਮੀਟਰ ਲੱਗਣਗੇ ਔਰ ਇਹ ਮੀਟਰ ਦੱਸਣਗੇ ਕਿ ਮੋਟਰ ਕਿੰਨਾ ਬਿਜਲੀ ਦਾ ਖਾਇਆ ਖਾ ਰਹੀ ਹੈ। ਉਹ ਤੋਂ ਇਲਾਵਾ ਅੱਗੇ ਚੱਲ ਕੇ ਇਹ ਸਬਸਿਡੀ ਹੈ ਜਿਹੜੀ ਉਹ ਘਟਾਈ ਜਾ ਸਕਦੀ। ਘਟਾਈ ਇਉਂ ਜਾ ਸਕਦੀ ਕਿ ਵੱਡੇ ਕਿਸਾਨਾਂ ਨੂੰ ਬਿੱਲ ਲਾਏ ਜਾਣਗੇ। ਹਾਲਾਂਕਿ ਪੰਜਾਬ ਸਰਕਾਰ ਹਾਲੇ ਚੁੱਪ ਹੈ ਇਸ ਮਾਮਲੇ 'ਚ ਕਿ ਰੌਲਾ ਨਾ ਪੈ ਜਾਵੇ। ਇਹ ਨਾ ਹੋਵੇ ਕਿ ਅਸੀਂ ਲਾਉਣ ਜਾਈਏ ਮੀਟਰ ਤੇ ਉਹ ਸਾਡਾ ਹੀ ਮੀਟਰ ਘੁਮਾ ਦੇਣਾ ਅੱਗੋਂ। ਯਾਨੀ ਇਹ ਕਹਿ ਰਹੇ ਆ ਕਿ ਜੀ ਅਸੀਂ ਇਕੱਲੇ ਮੀਟਰ ਲਾਵਾਂਗੇ ਸਿਰਫ ਤੇ ਸਿਰਫ ਚੈਕਿੰਗ ਵਾਸਤੇ, ਔਰ ਉਸ ਹਿਸਾਬ ਦੇ ਨਾਲ ਸਬਸਿਡੀ ਜਿਹੜੀ ਆ ਉਹ ਕਿਸਾਨਾਂ ਦੇ ਖਾਤਿਆਂ 'ਚ ਪਾ ਦੇਵਾਂਗੇ। ਇਹ ਇੱਕ ਵੱਡਾ ਫੈਸਲਾ, ਮਹੱਤਵਪੂਰਨ ਫੈਸਲਾ ਔਰ ਚੰਗਾ ਫੈਸਲਾ ਵੀ ਕਿਹਾ ਜਾ ਸਕਦਾ। ਦੂਸਰਾ ਫੈਸਲਾ ਕੈਬਨਿਟ ਦੇ ਵਿੱਚ ਇਹ ਹੋਇਆ ਕਿ ਇੱਕ ਤੇ ਜਿਹੜੇ ਕਲਾਸ 1 ਅਫਸਰ ਆ ਉਹਨਾਂ ਨੂੰ ਆਪਣੀ ਜਾਇਦਾਦ ਦੀ ਡਿਟੇਲ ਜਿਹੜੀ ਆ ਉਹ 31 ਜਨਵਰੀ ਤੱਕ ਹਰ ਹਾਲ 'ਚ ਦੇਣੀ ਪਵੇਗੀ ਕਿ ਉਹਨਾਂ ਦੇ ਕੋਲ ਕਿੰਨੀ ਸੰਪੱਤੀ ਹੈ, ਕਿੰਨੀ ਪ੍ਰਾਪਰਟੀ ਹੈ, ਤਾਂ ਕਿ ਹਰੇਕ ਸਾਲ ਦੇਖਿਆ ਜਾਵੇ ਕਿ ਕਿੰਨੀ ਇਨਕਰੀਜ਼ਮੈਂਟ ਹੋ ਰਹੀ ਆ ਜਾਂ ਕਿੰਨੀ ਨਵੀਂ ਪ੍ਰਾਪਰਟੀ ਬਣਦੀ ਪਈ ਆ। ਤੇ ਦੂਜਾ ਫੈਸਲਾ ਇੱਕ ਹੋਰ ਇਹਨਾਂ ਨੇ ਮਹੱਤਵਪੂਰਨ ਕੀਤਾ, ਉਹ ਇਹ ਕੀਤਾ ਕਿ ਅਕਾਲੀ ਸਰਕਾਰ 'ਚ ਜਿਹੜੇ 2500 ਸੇਵਾ ਕੇਂਦਰ ਬਣੇ ਸੀ ਉਹਨਾਂ 'ਚੋਂ 2000 ਨੂੰ ਇਹਨਾਂ ਕਹਿੰਦੇ ਆ ਕਿ ਤਾਲਾ ਲਾ ਦੇਣਾ। ਸਿਰਫ ਤੇ ਸਿਰਫ 500 ਚੱਲਣਗੇ। 500 ਚੱਲਣਗੇ ਜਿਨ੍ਹਾਂ ਦੇ ਵਿੱਚ ਥੋੜੀ ਜਿਹੀ ਵਟਤ ਹੈਗੀ ਆ।
ਬਾਕੀ ਤੇ ਉਹਨਾਂ ਦੇ ਬਾਦਲ ਸਾਹਿਬ ਹੋਰਾਂ ਦੇ ਚਿੱਟੇ ਹਾਥੀ ਬੰਨੇ ਸੀਗੇ। ਉਹ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਹਾਥੀ ਮੋਟਾ ਹੁੰਦਾ ਉਹਦਾ ਚਾਰਾ ਵੱਡਾ ਹੁੰਦਾ, ਉਹ ਚਾਰਾ ਜਿਹੜਾ ਉਹ ਇਹਨਾਂ ਕੋਲ ਪੂਰਾ ਨਹੀਂ ਆਉਂਦਾ ਪਿਆ। ਸੋ ਇਹ ਕੁਛ ਫੈਸਲੇ ਮਹੱਤਵਪੂਰਨ ਹੈ। ਬਾਕੀ ਡਿਟੇਲ ਤੁਹਾਨੂੰ ਮਿਲ ਜਾਏਗੀ ਕੱਲ ਨੂੰ ਜਦੋਂ ਅਖਬਾਰ ਛਪਣਗੇ, ਕਿਉਂਕਿ ਦੇਰ ਸ਼ਾਮ ਦੀ ਇਨਫੋਰਮੇਸ਼ਨ ਹੈ। ਤਾਂ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੱਧੂ ਪਹੁੰਚ ਗਿਆ। ਖਬਰ ਕੈਬਨਿਟ ਦੇ ਫੈਸਲਿਆਂ ਨਾਲੋਂ ਵੱਡੀ ਇਹ ਬਣ ਗਈ ਕਿ ਨਵਜੋਤ ਸਿੱਧੂ ਉੱਥੇ ਆ ਗਿਆ। ਤੇ ਨਵਜੋਤ ਸਿੱਧੂ ਜਦੋਂ ਕੈਬਨਿਟ ਦੀ ਮੀਟਿੰਗ ਚੋਂ ਨਿਕਲਿਆ ਉਸ ਤੋਂ ਬਾਅਦ ਤੇ ਪੱਤਰਕਾਰਾਂ ਦੇ ਮੁਖਾਤਬ ਨਹੀਂ ਹੋਇਆ, ਉਹਦਾ ਇੱਕ ਪਹਿਲਾ ਪ੍ਰੈਸ ਕਾਨਫਰੰਸ ਕਰ ਗਿਆ ਸੀ ਅੱਜ ਜੀ। ਉਹਦੇ ਵਿੱਚ ਇਹਨੇ ਸਿੱਧੇ ਤੌਰ ਤੇ ਆਖਿਆ ਕਿ ਜੋ ਮੇਰੇ ਨਾਲ ਵਤੀਰਾ ਹੋਇਆ ਉਹ ਮਹਿਸੂਸ ਤੇ ਹੋਇਆ ਮੈਨੂੰ। ਉਹਨੇ ਇੱਥੋਂ ਤੱਕ ਕਿਹਾ ਕਿ ਪਿਛਲੇ 1.5 ਮਹੀਨੇ ਤੋਂ ਮੈਨੂੰ ਤਾਂ ਕਿਸੇ ਪ੍ਰੋਸੈਸ 'ਚ ਸ਼ਾਮਲ ਹੀ ਨਹੀਂ ਕਰਦੇ ਪਏ, ਪਤਾ ਨਹੀਂ ਕੀ ਗੱਲ ਹੈ। ਯਾਨੀ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੱਧੂ ਵਿੱਚੋਂ ਵਿੱਚ ਕਾਫੀ ਦਿਨਾਂ ਤੋਂ ਧੁਖਦਾ ਸੀ। ਆਹ ਮੇਅਰ ਨਿਯੁਕਤ ਕਰਨ ਵਾਲਾ ਮਸਲਾ ਜਿਹੜਾ ਇਹ ਤੇ ਕਬਾਨਾ ਬਣ ਗਿਆ। ਹੁਣ ਦੂਜੀ ਚੀਜ਼ ਇਹ ਆ ਕਿ ਮੀਟਿੰਗ ਦੇ ਵਿੱਚ ਆ ਗਿਆ, ਪਹਿਲਾਂ ਕਹਿੰਦਾ ਸੀਗਾ ਜੀ ਕਿ ਮੈਂ ਜਾਊਂਗਾ ਜਾਂ ਨਹੀਂ ਜਾਊਂਗਾ ਸਮਾਂ ਦੱਸੂਗਾ, ਕਿਉਂਕਿ ਜਦੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਸਵੇਰੇ ਤੇ ਫਿਰ ਉੱਥੇ ਚਲਾ ਵੀ ਗਿਆ। ਤੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜੇ ਤੁਹਾਨੂੰ ਬੁਲਾਇਆ ਕਿਸੇ ਨੇ ਜਾਓਗੇ ਜਾਂ ਤੁਹਾਨੂੰ ਹੁਣ ਤੱਕ ਬੁਲਾਇਆ, ਕਹਿੰਦਾ ਜੀ ਮੈਨੂੰ ਨਹੀਂ ਬੁਲਾਇਆ। ਤੇ ਕੱਲ ਕਹਿੰਦਾ ਸੀ ਮੈਂ ਬਿਨਾਂ ਬੁਲਾਏ ਤੋਂ ਕਿਤੇ ਜਾਂਦਾ ਨਹੀਂ, ਤੇ ਅੱਜ ਕਹਿੰਦਾ ਜੀ ਮੈਨੂੰ ਹੁਣ ਤੱਕ ਤੇ ਬੁਲਾਇਆ ਨਹੀਂ ਕਿਸੇ ਨੇ ਮੀਟਿੰਗ 'ਚ, ਮੁੜ ਕੇ ਚਲਾ ਵੀ ਗਿਆ। ਮਤਲਬ ਕਿ ਕੱਲ ਜਿਹੜੀ ਗੱਲ ਗਾਈ ਸੀਗੀ ਕਿ ਮੈਂ ਬਿਨਾਂ ਬੁਲਾਏ ਤੇ ਕਿਤੇ ਵੀ ਨਹੀਂ ਜਾਂਦਾ, ਸਿਰਫ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਤੇ ਜਾਂ ਹੋਰ ਧਾਰਮਿਕ ਸਥਾਨਾਂ ਤੇ, ਅੱਜ ਉਸ ਗੱਲ ਤੋਂ ਪਿੱਛੇ ਛੱਡ ਗਿਆ ਨਵਜੋਤ ਸਿੱਧੂ। ਇਹੀ ਨਵਜੋਤ ਸਿੱਧੂ ਦੀ ਕਲਾਕਾਰੀ ਆ। ਹੁਣ ਨਵਜੋਤ ਸਿੱਧੂ ਚਲਾ ਗਿਆ, ਨਵਜੋਤ ਸਿੱਧੂ ਨੇ ਚਲੇ ਜਾਣਾ ਸੀਗਾ। ਵੈਸੇ ਮਾਨ ਮਨਾਵਲ ਹੋ ਜਾਂਦਾ ਕਈ ਵਾਰੀ, ਉਹਦਾ ਉਹ ਕਹਾਣੀ ਚੇਤੇ ਆ ਜਾਂਦੀ ਹੈ ਜਦੋਂ ਨਵਜੋਤ ਸਿੱਧੂ ਇਸ ਤਰ੍ਹਾਂ ਦੀਆਂ ਟਿਕੜਮਾਂ ਕਰਦਾ, ਇਸ ਤਰ੍ਹਾਂ ਦੀਆਂ ਰੁਸਨ ਮਨਾਉਣ ਵਾਲੀਆਂ ਅਦਾਵਾਂ ਦਿਖਾਉਂਦਾ ਨਾ। ਉਹ ਜਿਵੇਂ ਸਿਆਣਿਆਂ ਦੇ ਟੱਬਰ 'ਚ ਕੋਈ ਨਾ ਕੋਈ ਰੁੱਸਿਆ ਰਹਿੰਦਾ। ਕਾਂਗਰਸ ਦਾ ਵੀ ਟੱਬਰ ਅੱਜ ਕੱਲ੍ਹ ਸਿਆਣਿਆਂ ਦਾ ਟੱਬਰ ਬਣਿਆ ਪਿਆ, ਇੱਥੇ ਕੋਈ ਨਾ ਕੋਈ ਰੁੱਸਿਆ ਹੀ ਜਾਪਦਾ, ਚਾਹੇ ਜਾਖੜ ਹੋਵੇ, ਚਾਹੇ ਬਾਜਵਾ ਹੋਵੇ, ਨਵਜੋਤ ਸਿੱਧੂ ਹੋਵੇ, 17 ਕਾਉਂਸਲਰ ਹੋਣ। ਹਾਲਾਂਕਿ 17 ਕਾਉਂਸਲਰ ਜਿਹੜੇ ਉਹ ਰਗੜਾਤੇ ਨਵਜੋਤ ਸਿੱਧੂ ਨੇ, ਜਿਹੜੇ ਕੱਲ ਕਹਿੰਦੇ ਸੀ ਨਾ, ਕਹਿੰਦੇ ਜੀ ਲਾੜਾ ਤੇ ਚੱਲਿਆ ਨੀ, ਬਰਾਤੀਆਂ ਦਾ ਉੱਥੇ ਕੀ ਕੰਮ ਆ। ਤੇ ਉਹ ਲਾੜੇ ਨੂੰ ਤਾਂ ਕਿਸੇ ਨੇ ਕੁਛ ਨਹੀਂ ਕਿਹਾ। ਉਹ ਜਿਹੜੇ 17 ਸੀਗੇ ਉਹਨਾਂ ਨੂੰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਨੋਟਿਸ ਭੇਜਤਾ, ਕਹਿੰਦੇ ਕਿ ਤੁਸੀਂ ਆਓ ਇੱਥੇ ਦੱਸੋ ਕਿ ਤੁਸੀਂ ਕਿਉਂ ਨਹੀਂ ਆਏ ਮੀਟਿੰਗ 'ਚ। ਯਾਨੀ ਨਵਜੋਤ ਸਿੱਧੂ ਨੂੰ ਕਿਸੇ ਨੇ ਪੁੱਛਿਆ। ਸੋ ਉਹ ਜਿਹੜੇ ਲਾੜੇ ਦੇ ਬਰਾਤੀ ਸੀਗੇ ਉਹ ਅੱਡ ਹੁਣ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਤੂੰ ਆ ਜਾ ਛੱਡੀ ਜਾਂਦੇ ਕਿ ਕੀ ਕਰੀਏ। ਦੂਜੀ ਚੀਜ਼ ਦੇਖੋ, ਉਹ ਨਵਜੋਤ ਸਿੱਧੂ ਨਾਲ ਕਹਾਣੀ ਜੁੜਦੀ ਆ। ਉਹ ਇੱਕ ਮਾਈ ਸੀਗੀ, ਬੜੀ ਕਪੱਤੀ ਮਾਈ ਸੀਗੀ, ਲੜਕੇ ਘਰ ਵਾਲਿਆਂ ਨਾਲ ਲੜ ਪੈਂਦੀ ਸੀ ਤੇ ਲੜਕੇ ਉਹ ਬੱਸ ਅੱਡੇ ਤੇ ਖੜ ਜਾਂਦੀ, ਮੈਂ ਚੱਲੀ ਪੇਕਿਆਂ ਨੂੰ, ਮੈਂ ਚੱਲੀ ਪੇਕਿਆਂ ਨੂੰ। ਤੇ ਕੋਈ ਨਾ ਕੋਈ ਮਨਾ ਲਿਆਉਂਦਾ ਹੁੰਦਾ ਸੀਗਾ ਕਿ ਮਾਈ ਆ ਜਾ, ਏਦਾਂ ਨਹੀਂ ਕਰੀਦਾ, ਏਦਾਂ ਨਹੀਂ ਕਰੀਦਾ। ਤੇ ਉਹਦਾ ਤੇ ਦਿੱਲੀ ਦਾ ਕੰਮ ਬਣ ਗਿਆ। ਤੇ ਇੱਕ ਦਿਨ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਡੇ ਤੇ ਖੜੀ ਤੇ ਕੋਈ ਨਹੀਂ ਲੈਣ ਆਇਆ। ਤੇ ਉਧਰੋਂ ਉਹਨਾਂ ਦਾ ਮਾਲ ਚਰ ਕੇ ਆਉਂਦਾ ਪਿਆ ਸੀ, ਡੰਗਰ ਚਰ ਕੇ ਆਉਂਦੇ ਪਏ ਸੀ, ਤੇ ਪਿੱਛੇ ਕੱਟੇ ਦੀ ਪੂਛ ਫੜ ਕੇ ਤੁਰ ਪਈ। ਤੇ ਰਾਹ 'ਚ ਕਿਸੇ ਨੇ ਟੀਚਰ ਜੀ ਨਾਲ ਪੁੱਛਿਆ, ਮਾਈ ਕਿਵੇਂ ਅੱਜ ਨਹੀਂ ਕੋਈ ਲੈਣ ਆਇਆ, ਆਪ ਹੀ ਤੁਰ ਪਈ। ਤੇ ਉਹਨੇ ਕਿਹਾ ਜਾਣਾ ਤਾਂ ਨਹੀਂ, ਬਸ ਆ ਮਰ ਜਾਣੇ ਕੱਟੇ ਦਾ ਹੀ ਮੋਹ ਮਾਰਦਾ। ਤਾਂ ਨਵਜੋਤ ਸਿੱਧੂ ਵੀ ਇੱਕ ਤਰ੍ਹਾਂ ਨਾਲ ਕੱਟੇ ਦੀ ਪੂਛ ਫੜ ਕੇ ਇੱਕ ਵਾਰੀ ਵਾਪਸ ਚਲਾ ਗਿਆ। ਇਹ ਕਿੰਨੀ ਕੁ ਚਿਰ ਹੁਣ ਫੜੀ ਰੱਖਦਾ ਜਾਂ ਛੱਡਦਾ, ਸਮਾਂ ਦੱਸੂਗਾ। ਜੀ ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰ ਲਈਏ, ਕਹਿੰਦੇ ਨੀਲੇ ਕਾਰਡ ਹੁਣ ਹੋ ਜਾਣਗੇ ਬੀਤੇ ਜ਼ਮਾਨੇ ਦੀ ਗੱਲ। ਨੀਲੀਆਂ ਪੱਗਾਂ ਵਾਲਿਆਂ ਦੇ ਨੀਲੇ ਕਾਰਡ ਬੀਤੇ ਵੇਲੇ ਦੀ ਗੱਲ ਆ ਜੀ। ਵੈਸੇ ਕੋਈ ਪਤਾ ਨਹੀਂ ਕੱਲ ਨੂੰ ਫੇਰ ਆ ਜਾਣ ਉਹ, ਫੇਰ ਨੀਲੇ ਕਾਰਡ ਜਿਹੜੇ ਕੱਢ ਲੈਣ। ਇਸੇ ਤਰ੍ਹਾਂ ਹੀ ਕੰਮ ਚੱਲਦਾ। ਉਹ ਤਾਂ ਨੀਲੇ ਕਾਰਡਾਂ ਦੇ ਵਿੱਚ ਬਹੁਤ ਕੁਛ ਨਾ ਉਲਟ ਫੁਲਟ ਹੋਇਆ ਜੀ। ਇੱਥੇ ਬਠਿੰਡੇ ਦੇ ਵਿੱਚ 2 ਬੰਦੇ ਇਹੋ ਜਿਹੇ ਫੜੇ ਗਏ ਜਿਨ੍ਹਾਂ ਦੇ ਕੋਲ 500 ਗਜ ਦੀਆਂ, ਵਰਗ ਗਜ ਦੀਆਂ ਕੋਠੀਆਂ ਸੀਗੀਆਂ ਜੀ, ਪੌਸ਼ ਇਲਾਕਿਆਂ 'ਚ। 2-3 ਬੰਦੇ ਇਸ ਤਰ੍ਹਾਂ ਦੇ ਨਿਕਲੇ ਜਿਨ੍ਹਾਂ ਦੇ ਕੋਲ ਵੱਡੇ ਰੈਂਕ ਸਨ। ਉਹ ਵੀ ਯਾਨੀ ਵਿਚਾਰੇ ਨਾ ਮਾਤੜ ਜੇ ਬਣ ਕੇ ਮੁਫ਼ਤ ਦਾ ਤੇਲ ਜੁੱਤੀ 'ਚ ਪਵਾ ਲੈਂਦੇ ਸੀਗੇ ਜਿਨ੍ਹਾਂ ਕੋਲ ਮਿਲਦਾ ਸੀਗਾ। ਜਿਵੇਂ ਮਨਪ੍ਰੀਤ ਬਾਦਲ ਨੀ, ਉਹ ਆਪ ਤੇ ਕਹਿੰਦਾ ਕਿ ਸਬਸਿਡੀਆਂ ਛੱਡੋ, ਉਹ ਜਿਹੜੀ ਆਪਣੇ ਮੋਟਰ ਦੀ ਸਬਸਿਡੀ ਉਹ ਕਹਿੰਦਾ ਜੀ ਕਿ ਮੁਫ਼ਤ ਦੀ ਮਿਲਦੀ ਹੈ ਜੀ, ਸਰਕਾਰ ਦਿੰਦੀ, ਹੁਣ ਕੀ ਕਰੀਏ, ਲੈਣੀ ਪੈਂਦੀ ਆ। ਤਾਂ ਉਹਦਾ ਇਹੋ ਜਿਹੇ ਜਿਹੜੇ ਸ਼ਾਹੀ ਮਾਤੜ ਸੀਗੇ ਉਹ ਵੀ ਨੀਲੇ ਕਾਰਡਾਂ ਦਾ ਫਾਇਦਾ ਲੈ ਗਏ। ਤੇ ਇੱਕ ਵੇਲੇ ਤੇ ਇੰਨੀ ਗਿਣਤੀ ਬਣ ਗਈ ਨੀਲੇ ਕਾਰਡਾਂ ਦੀ, ਲੋਕੀ ਕਹਿੰਦੇ ਸੀ ਕਿ ਕੋਈ ਚਿੱਟੇ ਕਾਰਡ ਵਾਲਾ ਵੀ ਦੀਦਾ, ਜਿਹਦੇ ਕੋਲ ਸਾਰਾ ਕੁਝ ਹੋਵੇ, ਸਾਰਾ ਪੰਜਾਬ ਹੀ ਨੀਲੇ ਕਾਰਡ ਵਾਲਾ ਹੋ ਗਿਆ। ਤਾਂ ਹੁਣ ਇਹਨਾਂ ਨੇ ਕੀ ਕੀਤਾ ਕਿ ਪ੍ਰਣਾਲੀ ਬਦਲ ਦਿੱਤੀ ਹੈ। ਨੀਲੇ ਕਾਰਡ ਇਹਨਾਂ ਨੇ ਲਗਭਗ ਨਿਰਧਾਰਿਤ ਕਰ ਦਿੱਤੇ ਆ। ਹੁਣ ਇਹਨਾਂ ਨੇ ਇੱਕ ਨਵੀਂ ਪ੍ਰਣਾਲੀ ਲਿਆਂਦੀ ਹੈ ਜਿਹਨੂੰ ਕਹਿੰਦੇ ਇਲੈਕਟ੍ਰੋਨਿਕ ਪੁਆਇੰਟ ਆਫ ਸੇਲ, EPOS। ਤਾਂ ਉਹਦੇ ਤਹਿਤ ਇਹਨਾਂ ਨੇ ਜਿਤਰਕ ਪ੍ਰਣਾਲੀ ਅਪਣਾਉਣੀ ਆ। ਮਤਲਬ ਕਿ ਬਾਇਓਮੈਟ੍ਰਿਕ ਡਾਟਾ ਇਕੱਠਾ ਕੀਤਾ ਜਾਊਗਾ। ਫਿਰ ਜਿਹੜਾ ਲਾਭਪਾਤਰੀ ਹੈ
ਉਹਦਾ ਜਿਵੇਂ ਹੈਗਾ ਸਾਰਾ ਐਂਟਰੀ ਵਾਲਾ ਡਾਟਾ ਉਹ ਇਕੱਤਰ ਕਰਕੇ ਉੱਤੇ ਭੇਜਿਆ ਜਾਊਗਾ ਕਿ ਫਲਾਣੇ ਪੁਆਇੰਟ ਤੋਂ ਫਲਾਣੇ ਲਾਭਪਾਤਰੀ ਨੂੰ ਇੰਨਾ ਰਾਸ਼ਨ ਜਿਹੜਾ ਤੋਲਵਾ ਦਿੱਤਾ ਗਿਆ। ਸੋ ਇਹ ਡਿਊਟੀਆਂ ਲੱਗੀਆਂ ਨੇ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਣਾਲੀ ਕਿਸ ਤਰ੍ਹਾਂ ਕੰਮ ਕਰਦੀ ਹੈ, ਕਿਸ ਤਰ੍ਹਾਂ ਦੇ ਸਿੱਟੇ ਦਿੰਦੀ ਹੈ, ਉਹਦਾ ਕੁਛ ਨਹੀਂ ਕਿਹਾ ਜਾ ਸਕਦਾ, ਪਰ ਸੋਚ ਵਧੀਆ। ਕਿਉਂਕਿ ਜਿਹੜਾ ਨੀਲੇ ਕਾਰਡ ਵਾਲਾ ਕੰਮ ਸੀਗਾ ਨਾ, ਉਹ ਤੇ ਬਸ ਚੋਰਾਂ ਦਾ ਕੱਪੜਾ ਡਾਂਗਾਂ ਦਾ ਗਾਜ ਵਾਲਾ ਹਿਸਾਬ ਸੀਗਾ। ਕਿਉਂਕਿ ਉੱਥੇ ਕੋਈ ਕੁਛ ਦਾ ਦੱਸਦਾ ਨਹੀਂ ਸੀ। ਗਰੀਬ ਜਿਹੜਾ ਕਿਤੇ ਲੇਖੇ ਨਾਲ ਵਿਰੋਧੀਆਂ ਨੂੰ ਵੋਟ ਪਾ ਬੈਠਾ, ਉਹ ਭਾਵੇਂ ਭੁੱਖਾ ਮਰਦਾ ਹੋਵੇ, ਉਹਦਾ ਕਿਸੇ ਨੇ ਕਾਰਡ ਨਹੀਂ ਬਣਾਇਆ। ਤੇ ਜਿਹਨੇ ਅਕਾਲੀਆਂ ਨੂੰ ਵੋਟ ਪਾਈ ਸੀ ਉਹਨੂੰ ਧੂ ਕੇ ਘਰੋਂ ਲਿਆ ਕੇ ਤੇ ਉਹਦੇ ਕਾਰਡ ਬਣਾ ਦਿੰਦੇ ਸੀਗੇ ਚੱਕ। ਸੋ ਇਹ ਜਿਹੜਾ ਕੰਮ ਚੱਲਦਾ ਪਿਆ ਸੀ, ਇੱਕ ਮੌਕੇ ਤੇ ਜਾ ਕੇ ਨੇ ਰੁਕਣਾ ਸੀਗਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ ਨੀਲੇ ਕਾਰਡਾਂ ਦੇ ਬਹਾਨੇ ਜਿਹੜੀ ਲੁੱਟ ਹੋਈ ਹੈ, ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੇ ਕਰਵਾਈ ਹੈ, ਉਹਨਾਂ ਨੂੰ ਕੀ ਸਜ਼ਾ? ਜਿੰਨਾ ਹੁਣ ਤੱਕ ਖਜ਼ਾਨੇ ਨੂੰ ਚੂਨਾ ਲੱਗਿਆ, ਉਹਦੀ ਭਰਪਾਈ ਕੌਣ ਕਰੂਗਾ? ਇਹ ਜਿਹੜਾ ਕੰਮ ਹੈ ਨਾ ਕਿ ਇੱਕ ਚੋਰੀ ਕਰਦਾ ਤੇ ਦੂਜਾ ਆ ਕੇ ਉਸ ਚੋਰੀ ਤੇ ਪੋਚਾ ਪਾ ਦਿੰਦਾ, ਇਹ ਵੀ ਇੱਕ ਤਰ੍ਹਾਂ ਨਾਲ ਚੋਰ ਮਸੇਰੇ ਭਾਈ ਵਾਲੀ ਗੱਲ ਹੀ ਹੈ। ਜੀ 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 ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਇਸ ਵਕਤ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।